ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ, ਇੱਕ ਭਗਤੀ ਦੇ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ, ਟਰੱਕਿੰਗ ਇੰਡਸਟਰੀ ਦੇ ਬਾਰੇ। ਅੱਜ ਬੁੱਧਵਾਰ ਹੈ, ਤਾਂ ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤਾਂ 415 909 0503 ਤੇ ਗੱਲ ਕਰ ਸਕਦੇ ਹੋ। ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ ਨਾਲ, ਤੇ ਉਸ ਤੋਂ ਬਾਅਦ ਟੌਪਿਕ ਤੇ ਕਰਦੇ ਹਾਂ ਚਰਚਾ। ਰਾਜ ਕਰਨਵੀਰ ਸਿੰਘ ਜੀ, ਸਵਾਗਤ ਹੈ ਤੁਹਾਡਾ ਵੀ ਪ੍ਰੋਗਰਾਮ ਸਾਂਝੀ ਸਸਤੇ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਪ੍ਰੋਗਰਾਮ, ਜਿਸ ਦੇ ਵਿੱਚ ਵੱਖ-ਵੱਖ ਪਹਿਲੂ, ਵੱਖ-ਵੱਖ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ, ਚਾਹੇ ਉਹ ਖੇਤੀਬਾੜੀ ਨਾਲ ਸੰਬੰਧਿਤ ਆ, ਆਪਣੇ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਇੱਥੇ, ਤੇ ਚਾਹੇ ਜਿਹੜੀ ਪੰਜਾਬ ਦੀਆਂ ਗੱਲਾਂ ਜਿਹੜੀਆਂ ਇਸ ਦੇ ਵਿੱਚ ਚੱਲਦੀਆਂ। ਤੇ ਇਸੇ ਤਰੀਕੇ ਦੇ ਨਾਲ ਅੱਜ ਦੇ ਦਿਨ ਆਪਾਂ ਟਰੈਕਿੰਗ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਦੇ ਹੁੰਦੇ ਆ। ਤੇ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਨੂੰ, ਜਿੱਦਾਂ ਪ੍ਰਵੀਨ ਹੋਣਾ ਨੇ ਦੱਸਿਆ ਵੀ, ਇਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੋਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ ਸਟਾਰਟਰ, ਕੂਲਿੰਗ ਪਾਰਟਸ, ਸ਼ੌਕਸ, ਡਰਮਸ ਜਿਹੜੇ ਉਹ ਲੈ ਸਕਦੇ ਹੋ। ਅਨਬੀਟੇਬਲ ਪ੍ਰਾਈਸਿਸ, ਬਹੁਤ ਹੀ ਵਧੀਆ ਹਾਈ ਕੁਆਲਿਟੀ OEM ਤੇ ਆਫਟਰ ਮਾਰਕੀਟ ਪਾਰਟਸ ਲੈ ਸਕਦੇ ਹੋ। ਦੋ ਲੋਕੇਸ਼ਨ ਨੇ ਇਹਨਾਂ ਦੀਆਂ, ਟਰਲਕ ਤੇ ਸਟਾਕਟਨ 'ਚ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਸੋ ਈਸ਼ੂ ਟਰੱਕ ਟ੍ਰੇਲਰ ਪਾਰਟਸ ਦਾ ਵੀ ਧੰਨਵਾਦ ਹੈ। ਸੋ ਟਰੱਕਿੰਗ ਦੀ ਆਪਾਂ ਪ੍ਰਵੀਨ ਗੱਲਬਾਤ ਜਿਹੜੀ ਉਹ ਕਰਨੀ ਹੈ। ਲਾਸਟ ਵੀਕ ਜਦੋਂ ਆਪਾਂ ਇਸ ਪ੍ਰੋਗਰਾਮ 'ਚ ਗੱਲ ਕਰ ਰਹੇ ਸੀਗੇ, ਤਾਂ ਓਕਲੈਂਡ ਦੇ ਪੋਰਟ ਦੇ ਉੱਤੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀਗਾ, ਸੋ ਵਿਰੋਧ ਹੋ ਰਿਹਾ ਸੀਗਾ AB5 ਦੇ ਮੁਤਲਕ। ਉਸ ਦੇ ਵਿਰੋਧ ਦੇ ਵਿੱਚ ਜਿਹੜੇ ਓਨਰ ਆਪਰੇਟਰ ਪੋਰਟ ਦੇ ਖਾਸ ਕਰਕੇ ਜਿਹੜੇ ਡਰਾਈਵਰਸ ਤੇ ਓਪਰੇਟਰਸ ਆ, ਉਹਨਾਂ ਦੇ ਦੁਆਰਾ ਚੱਕਾ ਜਾਮ ਜਿਹੜਾ ਉਹ ਕੀਤਾ ਗਿਆ ਸੀ। ਕਈ ਦਿਨਾਂ ਤੱਕ ਉੱਥੇ ਪ੍ਰਵੀਨ ਚੱਕਾ ਜੀ। ਜਿਹੜਾ ਉਹ ਜਾਮ ਰਿਹਾ ਆ। ਪਰ ਕੁਛ ਦਿਨ ਪਹਿਲਾਂ ਜਿਹੜਾ ਉਹਨਾਂ ਨੇ ਰੋਕਿਆ ਸੀ ਪੋਰਟ ਦਾ ਕੰਮਕਾਜ ਪ੍ਰੋਟੈਸਟ ਦੇ ਨਾਲ, ਉਸ ਨੂੰ ਉਹਨਾਂ ਨੇ ਉੱਥੇ ਪੋਰਟ ਦੀ ਜਿਹੜੀ ਮੈਨੇਜਮੈਂਟ, ਉਹਨਾਂ ਨੇ ਲਾ ਐਨਫੋਰਸਮੈਂਟ ਨਾਲ ਮਿਲ ਕੇ ਉਹਨਾਂ ਨੂੰ ਉੱਥੋਂ ਜਿਹੜਾ ਉਹ ਚੁੱਕ ਦਿੱਤਾ ਆ। ਬੇਸਿਕਲੀ ਉਹਨਾਂ ਨੂੰ ਕਿਹਾ ਵੀ ਰਾਹ ਜਿਹੜਾ ਆ ਤੁਸੀਂ ਹੁਣ ਖਾਲੀ ਕਰ ਦਿਓ, ਤੇ ਕੰਮਕਾਜ ਜਿਹੜਾ ਆ, ਓਪਰੇਸ਼ਨਸ ਆ ਉਸ ਪੋਰਟ ਆਫ ਓਕਲੈਂਡ ਦੇ ਮੁੜ ਚਾਲੂ ਜਿਹੜੇ ਆ ਉਹ ਹੋ ਚੁੱਕੇ ਆ। ਇਹ ਜਿਹੜੇ ਉੱਥੋਂ ਦੀ ਮੈਨੇਜਮੈਂਟ ਆ ਪੋਰਟ ਦੀ, ਜਿਹੜੀ ਦੇਖ ਰੇਖ ਕਰਦੇ ਆ, ਉਹ ਇਸ ਤਰੀਕੇ ਦੇ ਨਾਲ ਦੱਸ ਰਹੇ ਆ। ਉਹਨਾਂ ਨੇ ਟਰੱਕਰਸ ਨੂੰ ਹੁਣ ਉੱਥੇ ਇੱਕ ਫ੍ਰੀ ਸਪੀਚ ਜ਼ੋਨ ਦੇ ਵਿੱਚ ਮੂਵ ਕਰ ਦਿੱਤਾ ਆ, ਵੀ ਜਿੱਥੇ ਤੁਸੀਂ ਖੁੱਲ੍ਹ ਕੇ ਆਪਣੀ ਆਵਾਜ਼ ਜਿਹੜੀ ਉਹ ਚੁੱਕ ਸਕਦੇ ਆ, ਪਰ ਕੰਮਕਾਜ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਵਿਘਨ ਜਿਹੜਾ ਉਹ ਨਾ ਪਵੇ, ਇਸ ਲਈ ਉੱਥੇ ਆ। ਪਰ ਆਪਾਂ ਹੁਣ ਦੇਖਿਆ ਵੀ ਸ਼ਾਇਦ ਹੁਣ ਲੇਟੈਸਟ ਅਪਡੇਟ ਤਾਂ ਮੈਨੂੰ ਪਤਾ ਨਹੀਂ, ਜੇ ਕੋਈ ਸਾਡੇ ਟਰੱਕਰਸ ਉੱਥੇ ਮੌਜੂਦ ਨੇ, ਉਹ ਸੁਣ ਰਹੇ ਨੇ, ਦੇਖ ਰਹੇ ਨੇ, ਤਾਂ ਉਹ ਵੀ ਜ਼ਰੂਰ ਅਪਡੇਟ ਜਿਹੜੀ ਉਹ ਕਰਨ ਵੀ ਇਸ ਟਾਈਮ ਕਿੱਦਾਂ ਦਾ ਮਾਹੌਲ ਹੈ, ਕੀ ਕੋਈ ਉੱਥੇ ਪ੍ਰੋਟੈਸਟ ਕਰਨ ਨੂੰ ਰਹਿ ਗਿਆ ਆ ਜਾਂ ਨਹੀਂ ਰਹਿ ਗਿਆ। ਇਹ ਵੀ ਜ਼ਰੂਰ ਜਿਹੜਾ ਆ ਉਹ ਤੁਸੀਂ ਸਾਨੂੰ ਜਾਣਕਾਰੀ ਅਪਡੇਟ ਜਿਹੜੀ ਉਹ ਦੱਸੋ। ਮੰਗ ਉਹਨਾਂ ਦੀ ਅਜੇ ਵੀ ਉਹੀ ਆ ਪ੍ਰਵੀਨ, ਵੀ AB5 ਦੇ ਵਿੱਚੋਂ ਜਿਹੜੇ ਡਰਾਈਵਰਸ ਆ, ਓਨਰ ਓਪਰੇਟਰਸ ਆ, ਉਹਨਾਂ ਨੂੰ ਐਗਜ਼ੈਂਪਟ ਜਿਹੜਾ ਉਹ ਕੀਤਾ ਜਾਵੇ, ਤਾਂ ਜੋ ਉਹਨਾਂ ਦੇ ਕਹਿ ਲਓ ਵੀ ਕੰਮਕਾਜ ਕਰਨ ਦੇ ਜਿਹੜੇ ਤਰੀਕੇ ਆ, ਉਸ ਦੇ ਉੱਤੇ ਜਿਹੜੀ ਪ੍ਰੋਬਲਮ ਆ ਉਹ ਨਾ ਪਵੇ। ਸੋ ਹੁਣ ਦੇਖੋ ਇਸ ਦੇ ਵਿੱਚ ਕੀ ਬਣਦਾ, ਸੁਣਦੇ ਆ ਨਹੀਂ ਸੁਣਦੇ, ਉਹ ਇੱਕ ਜਿਹੜੀ ਉਹ ਵੱਖਰੀ ਗੱਲ ਜਿਹੜੀ ਉਹ ਹੋਵੇਗੀ। ਪਰ ਲੈਟਸ ਸੀ ਕੀ ਬਣਦਾ। ਪਰ ਰਾਈਟ ਨਾਓ ਆਪਾਂ ਇਹ ਕਹਿ ਸਕਦੇ ਹਾਂ ਵੀ ਉਸ ਪ੍ਰੋਟੈਸਟ ਨੂੰ ਉੱਥੋਂ ਉਹਨਾਂ ਨੇ ਹਾਲ ਦੀ ਘੜੀ ਕੰਮਕਾਜ ਜਿਹੜਾ ਰੁਕਿਆ ਸੀ, ਉਸ ਨੂੰ ਜਿਹੜਾ ਉਹਨਾਂ ਨੇ ਉੱਥੋਂ ਚੁਕਾ ਦਿੱਤਾ ਹੈਗਾ ਆ, ਵੀ ਉਹ ਪ੍ਰੋਟੈਸਟ ਉੱਥੋਂ ਮੂਵ ਕਰਤਾ ਆ। ਕਿੰਨੇ ਕੁ ਹੁਣ ਲੋਕ ਆਲਰੇਡੀ ਉੱਥੇ ਹੈਗੇ ਨੇ, ਇਹ ਜ਼ਰੂਰ ਅਪਡੇਟ ਜਿਹੜੇ ਲੋਕ ਕਰ ਸਕਦੇ ਆ, ਤੇ ਆਪਣੇ ਵਿਚਾਰ ਵੀ ਤੁਸੀਂ ਸਰੋਤਿਓ ਇਸ ਦੇ ਵਿੱਚ ਦੇ ਸਕਦੇ ਆ। ਇਸ ਤੋਂ ਪਹਿਲਾਂ ਪ੍ਰਵੀਨ ਤੁਸੀਂ ਆਪਣੀ ਗੱਲ ਰੱਖੋ, ਮੈਂ ਇਸ ਦੇ ਵਿੱਚ ਨਾਲ ਇੱਕ ਗੱਲ ਹੋਰ ਐਡ ਜਿਹੜੀ ਉਹ ਕਰਨਾ ਚਾਹੁੰਦਾ ਆ। ਆਪਾਂ ਦੇਖਿਆ ਇਸ ਤੋਂ ਪਹਿਲਾਂ ਹੋਰ ਵੀ ਜਿਹੜੇ ਪ੍ਰੋਟੈਸਟ ਆ ਉਹ ਹੋਏ।
ELD ਨੂੰ ਲੈ ਕੇ ਜਿਹੜਾ ਉਹ ਹੋਇਆ, ਬ੍ਰੋਕਰ ਜੀ, ਟਰਾਂਸਪੇਰੈਂਸੀ ਨੂੰ ਲੈ ਕੇ ਹੋਇਆ, ਜਿਹੜੇ ਲੌਂਗ ਵਾਲੇ ਸੀਗੇ, ਉਹਨਾਂ ਨੇ ਉਸ ਟਾਈਮ ਦੇ ਉੱਤੇ ਕੀਤਾ। ਹੁਣ ਆਪਾਂ ਇੱਕ ਚੀਜ਼ ਜਿਹੜੀ ਇੱਥੇ ਜਿਹੜੀ ਉਹ ਦੇਖ ਰਹੇ ਹਾਂ, ਜਿਹੜੀ ਇੱਕ ਪ੍ਰੋਬਲਮ ਆਪਾਂ ਨੂੰ ਹੈਗੀ ਆ, ਜਦੋਂ ਈਵਨ ਟਰੱਕਰਸ ਦੀਆਂ ਵੀ ਇਸ ਹਿਸਾਬ ਦੇ ਨਾਲ ਜਿਹੜੀਆਂ ਸ਼੍ਰੇਣੀਆਂ ਵੀ ਕਿੱਥੇ ਕੰਮ ਕਰ ਰਹੇ ਆ, ਵੀ ਉਹ ਲੋਕਲ ਚੱਲਦੇ ਆ, ਪੋਰਟ ਵਾਲੇ ਆ, ਮਿੱਟੀ ਵਾਲੇ ਆ, ਲੰਬੇ ਰੂਟ ਦੇ ਉੱਤੇ ਚੱਲਦੇ ਆ, ਜਾਂ ਉਹ ਵੱਖ-ਵੱਖ ਤਰੀਕੇ ਦੇ ਨਾਲ ਆ। ਹੁਣ ਜਦੋਂ ਮਸਲਾ ਇੱਕ ਦਾ ਖੜਦਾ ਆ, ਦੂਜਾ ਜਿਹੜਾ ਆ ਇਹ ਸ਼ਿਕਾਇਤ ਆਉਂਦੀ ਆ ਵੀ ਭਾਈ ਇੱਕ ਦੂਜੇ ਦਾ ਸਾਥ ਨਹੀਂ ਜੀ ਦਿੰਦੇ। ਜਦੋਂ ਹੂੰ, ਉਹਨਾਂ ਦੇ ਪਹਿਲੇ ਪ੍ਰੋਟੈਸਟ ਹੋਏ, ਉਹਨਾਂ ਦਾ ਇਹ ਕਹਿਣਾ ਸੀ ਯਾਰ ਬਾਕੀ ਜਿਹੜੇ ਆ ਜਿਨ੍ਹਾਂ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ, ਜਿਨ੍ਹਾਂ ਦੇ ਉੱਤੇ ਇੱਦਾਂ ਕਹਿ ਸਕਦੇ ਵੀ ਅਸਰ ਜਿਹੜਾ ਉਹ ਡਾਇਰੈਕਟਲੀ ਚਾਹੇ ਉਹ ਨਹੀਂ ਸੀਗਾ। ਹੁਣ ਇਹ ਜਿਹੜੇ ਆ ਉਹ ਇਹਨਾਂ ਦੇ ਵਿੱਚੋਂ ਇਹ ਸ਼ਿਕਾਇਤ ਆਉਂਦੀ ਹੈ ਯਾਰ ਬਾਕੀਆਂ ਨੂੰ ਵੀ ਜਿਹੜਾ ਉਹ ਸਾਡਾ ਸਾਥ ਜਿਹੜਾ ਇਸ ਚੀਜ਼ ਦੇ ਵਿੱਚ ਉਹਨੂੰ ਦੇਣਾ ਚਾਹੀਦਾ ਸੀਗਾ, ਵੀ ਉਹ ਕਈਆਂ ਨੇ ਚਲੋ ਦਿੱਤਾ ਵੀ, ਆਪਾਂ 100% ਤਾਂ ਨਹੀਂ ਕਹਿ ਸਕਦੇ ਵੀ ਨਹੀਂ ਉਹਨਾਂ ਨੇ ਦਿੱਤਾ ਹੋਊਗਾ। ਪਰ ਜੀ, ਇਹ ਜੀ, ਜਿਹੜੀ ਇੱਕ ਚੀਜ਼ ਜ਼ਰੂਰ ਇੱਕ ਪ੍ਰੋਬਲਮ ਹੈਗੀ ਆ, ਵੀ ਕਿੱਤਾ ਇੱਕ ਆ, ਕਿਹੜੇ ਦਾਇਰੇ 'ਚ ਕੰਮ ਕਰ ਰਹੇ ਆ ਉਹ ਚਾਹੇ ਫਰਕ ਆ, ਪਰ ਉਸ ਚੀਜ਼ ਨੂੰ ਲੈ ਕੇ ਇੱਕ ਦੂਜੇ ਦਾ ਸਾਥ ਜਿਹੜਾ ਉਹ ਨਹੀਂ ਮਿਲਣਾ, ਇੱਕ ਵੱਡੀ ਆਵਾਜ਼, ਬੁਲੰਦ ਆਵਾਜ਼ ਜਿਹੜੀ ਉਹ ਨਹੀਂ ਬਣਨੀ, ਉਹ ਕਿਤੇ ਨਾ ਕਿਤੇ ਹੱਕ ਲੈਣ ਦੇ ਵਿੱਚ ਫਿਰ ਇੱਕ ਪ੍ਰੋਬਲਮ ਜਿਹੜੀ ਆ ਉਹ ਆਪਾਂ ਨੂੰ ਨਜ਼ਰ ਆ ਰਹੀ ਆ। ਇਹਦਾ ਸਿੱਧਾ ਉਦਾਹਰਣ ਆਪਾਂ ਸਾਲ ਪਹਿਲਾਂ ਜਿਹੜਾ ਚੱਲੇ ਕਿਸਾਨੀ ਸੰਘਰਸ਼ ਦੀ ਦੇ ਵਿੱਚ ਜਿਹੜੀ ਉਹ ਦੇਖ ਸਕਦੇ ਹਾਂ। ਜੀ, ਉਹਦੇ ਵਿੱਚ ਜ਼ਮੀਨ ਵਾਲਾ ਵੀ, ਮਜ਼ਦੂਰ ਵੀ, ਜਿਹਦੇ ਕੋਲ ਜ਼ਮੀਨ ਨਹੀਂ ਵੀ ਸੀ, ਉਹ ਹੂੰ, ਸਾਰੇ ਜਾਣੇ ਇਸ ਚੀਜ਼ ਨੂੰ ਜਿਹੜੇ ਉੱਥੇ ਉਹ ਸਮਝੇ ਵੀ ਭਾਈ ਇਹ ਜੇ ਇੱਕ ਦਾ ਗਿਆ ਤੇ ਕੱਲ ਨੂੰ ਵਾਰੀ ਕਿਸੇ ਦੀ ਵੀ ਆ ਸਕਦੀ ਆ। ਹੂੰ, ਵੀ ਉਹ ਸਾਰੇ ਜਾਣੇ ਇਕੱਠੇ ਹੋ ਕੇ 1 ਸਾਲ ਤੱਕ ਉੱਥੇ ਪ੍ਰੋਟੈਸਟ ਮੁਜ਼ਾਹਰਾ ਜਿਹੜਾ ਉਹ ਕਰਦੇ ਰਹੇ। ਫਿਰ ਇਵੈਂਚੁਅਲੀ ਜਿਸ ਦੇ ਜਿਹੜਾ ਕਹਿ ਲਓ ਵੀ ਗਿੱਚੀ ਦੇ ਵਿੱਚ ਕਿੱਲਾ ਫਸਿਆ ਸੀ, ਉਹ ਵੀ ਕਿੱਲਾ ਜਿਹੜਾ ਉਹ ਉਹਨਾਂ ਨੇ ਕੱਢ ਕੇ ਉਹ ਮਾਰਿਆ, ਜਿਹੜਾ ਕਹਿੰਦਾ ਮੈਂ ਝੁਕਦਾ ਨਹੀਂ ਕਿਸੇ ਅੱਗੇ, ਉਸ ਨੂੰ ਵੀ ਉਹਨਾਂ ਨੇ ਉੱਥੇ ਝੁਕਾ ਲਿਆ ਆ। ਸੋ ਕਿਤੇ ਨਾ ਕਿਤੇ ਉਸੇ ਤਰਜ਼ ਦੇ ਉੱਤੇ ਇੱਥੇ ਵੀ ਇਕੱਠ ਦੇ ਵਿੱਚ ਸਾਰਿਆਂ ਦਾ ਸਾਥ ਤੇ ਲੰਮੇ ਸਮੇਂ ਦੇ ਲਈ ਕੁਰਬਾਨੀ ਦੇਣ ਦੇ ਲਈ ਜਿਹੜਾ ਨਾਲ ਦੇ ਨਾਲ ਤਿਆਰ ਵੀ ਜਿਹੜਾ ਉਹ ਰਹਿਣਾ ਪੈਣਾ ਆ। ਫਿਰ ਕਿਤੇ ਜਾ ਕੇ ਜਿਹੜੇ ਹੱਕਾਂ ਦੀ ਪੂਰਤੀ ਜਿਹੜੀ ਉਸ ਪਾਸੇ ਵੱਲ ਨੂੰ ਬਣਦੀ ਆ, ਹੁੰਦੀ ਆ। ਹਾਂਜੀ ਬਿਲਕੁਲ। ਔਰ ਪਹਿਲੀ ਗੱਲ ਤਾਂ ਇਹ ਧਰਨਾ ਮੁਜ਼ਾਹਰਾ ਬੰਦਾ ਉਦੋਂ ਹੀ ਕਰਦਾ ਜਦੋਂ ਉਹਦੇ ਹਿੱਤਾਂ ਦੇ ਨਾਲ ਖਿਲਵਾੜ ਹੋ ਰਿਹਾ ਹੋਵੇ। ਜਦੋਂ ਉਹਨੂੰ ਲੱਗਦਾ ਹੋਵੇ ਕਿ ਜਿਹੜੇ ਮੇਰੇ ਹਿੱਤ ਨੇ, ਭਾਵੇਂ ਉਹ ਸਮਾਜਿਕ ਹੋਣ, ਭਾਵੇਂ ਆਰਥਿਕ ਹੋਣ ਤੇ ਭਾਵੇਂ ਧਾਰਮਿਕ ਹੋਣ, ਉਹਨਾਂ ਹਿੱਤਾਂ ਦੀ ਅੱਖੋਂ ਪਰੋਖੇ ਹੁੰਦਾ ਹੋਵੇ, ਜਾਂ ਉਹਨੂੰ ਲੱਗਦਾ ਹੋਵੇ ਕਿ ਯਾਰ ਇਹ ਮੇਰੇ ਹਿੱਤ ਪ੍ਰਭਾਵਿਤ ਹੋ ਜਾਣਗੇ, ਉਦੋਂ ਧਰਨੇ ਮੁਜ਼ਾਹਰੇ ਹੁੰਦੇ ਆ ਜਿਹੜੇ ਆਪਾਂ ਕਹਿ ਸਕਦੇ ਹਾਂ। ਔਰ ਦੂਜੀ ਗੱਲ ਇਹ ਹੈ ਵੀ ਲੰਘੇ ਦਿਨ ਜਦੋਂ ਆਪਾਂ ਟਰੱਕਰਸ ਦੇ ਨਾਲ ਗੱਲਬਾਤ ਕੀਤੀ ਸੀ, ਵੀਰਾਂ ਦੇ ਨਾਲ, ਤਾਂ ਉਹਨਾਂ ਨੇ ਕਈ ਤਰ੍ਹਾਂ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਇਹ ਵੀ ਸੀਗੀ ਕਿ ਇਹਦੇ ਬਾਰੇ ਲੇਟ ਜਾਣਕਾਰੀ ਮਿਲਣਾ। ਇੱਕ ਵੀਰ ਦਾ ਇਹ ਵੀ ਕਹਿਣਾ ਸੀ ਕਿ ਸਾਨੂੰ ਤਾਂ ਜੀ ਪਤਾ ਹੀ ਨਹੀਂ ਲੱਗਿਆ, ਇਹ ਪਾਸ ਹੋ ਗਿਆ। ਦੂਜੀ ਉਹ ਗੱਲ ਕਿ ਕਹਿੰਦੇ ਸੀਗੇ ਵੀ ਜਦੋਂ ਬਣਾਇਆ ਗਿਆ ਉਦੋਂ ਅਪਰੋਚ ਨਹੀਂ ਹੋਈ ਓਨਰ ਆਪਰੇਟਰ ਤੱਕ, ਜਿਹੜਾ ਸਿੰਗਲ ਓਨਰ ਆਪਰੇਟਰ ਆ ਉਹਦੇ ਤੱਕ। ਸੋ ਤੀਜੀ ਗੱਲ ਇਹ ਵੀ ਸੀਗੀ, ਇਤਫਾਕ ਦੀ ਵੀ ਗੱਲ ਉੱਠੀ ਕਿ ਰਲ ਕੇ ਸਾਰਿਆਂ ਨੂੰ ਆਵਾਜ਼ ਜਿਹੜੀ ਆ ਉਹ ਚੁੱਕਣੀ ਚਾਹੀਦੀ ਹੈ। ਤੇ ਸਾਰਿਆਂ ਨੇ ਇਹ ਵੀ ਕਿਹਾ ਕਿ ਜਿਹੜੇ ਕਈ ਬੰਦੇ ਤਾਂ ਇਹੋ ਜਿਹੇ ਨੇ ਜਿਨ੍ਹਾਂ ਕੋਲੇ 10-10, 20-20 ਟਰੱਕ ਨੇ, ਉਹ ਵੀ ਪ੍ਰੋਟੈਸਟ ਕਰ ਰਹੇ ਆ, ਕਈ ਸਿੰਗਲ ਵਾਲੇ ਵੀ ਗੈਰ ਹਾਜ਼ਰ ਹੈ। ਹੂੰ, ਉਹਨਾਂ ਹੂੰ। ਦਾ ਕਹਿਣ ਤੋਂ ਭਾਵ ਸੀ ਸਿੰਗਲ ਟਰੱਕ ਵਾਲੇ ਨੂੰ, ਓਨਰ ਆਪਰੇਟਰ ਨੂੰ ਜਿਹੜਾ ਜ਼ਿਆਦਾ ਇਹਦਾ ਮਾਰ ਪੈਣੀ ਹੈ, ਕਿਉਂਕਿ ਜਿਹਦੇ ਕੋਲੇ ਕੰਮ ਆ, ਜਿਹਦੀ ਕੰਪਨੀ, ਉਹ ਤਾਂ ਉਹਦੇ ਕੋਲੇ ਹੋਰ ਬੜੀ ਜ਼ਰੀਏ ਨੇ, ਤਰੀਕੇ ਨੇ ਜਿਹਦੇ ਜ਼ਰੀਏ ਇਹ ਕੰਮ ਸਰਵਾਈਵਲ ਕਰ ਸਕਦਾ ਹੈ। ਹੂੰ, ਹੂੰ। ਤਾਂ ਪਰ ਉਦੋਂ ਉਹਨਾਂ ਦਾ ਜਿਹੜਾ ਸ਼ਿਕਵਾ ਸੀਗਾ ਰਾਜ ਜੀ ਬਹੁਤਿਆਂ ਦਾ, ਆਕਲੈਂਡ, ਜਿੱਥੇ ਤੁਸੀਂ ਫ੍ਰੀ ਸਪੀਚ ਜ਼ੋਨ ਵਾਲੀ ਗੱਲ ਕੀਤੀ ਆ, ਪੋਰਟ ਚੱਲ ਪਿਆ ਹੁਣ ਵੈਸੇ, ਪੋਰਟ ਨੂੰ ਖੋਲ ਦਿੱਤਾ ਗਿਆ ਤੇ ਉਹਨਾਂ ਨੂੰ ਇੱਕ ਜ਼ੋਨ ਦਿੱਤਾ ਗਿਆ ਆਪਦੀ ਗੱਲ ਰੱਖਣ ਦੇ ਲਈ। ਤੇ ਕੱਲ੍ਹ ਸ਼ਾਇਦ ਲੰਘੇ ਦਿਨੀਂ ਇਹ ਗੱਲਬਾਤ ਹੋਈ ਹੈ ਪ੍ਰੋਟੈਸਟਰਸ ਦੇ ਵਿਚਾਲੇ ਤੇ ਅਥਾਰਟੀਜ਼ ਦੇ ਵਿਚਾਲੇ। ਤਾਂ ਉਹਨਾਂ ਦਾ ਗਿਲਾ ਇਹੀ ਸੀਗਾ ਕਿ ਅਸੀਂ ਇੱਕ ਪਾਸੇ ਕਹਿੰਦੇ ਹਾਂ ਯਾਰ ਟਰੱਕਿੰਗ ਇੰਡਸਟਰੀ ਨੂੰ ਮਾਰ ਪਊਗੀ। ਜਦੋਂ ਤੁਸੀਂ ਇੰਡਸਟਰੀ ਨੂੰ ਗੱਲ ਕਰਦੇ ਹੋ ਤਾਂ ਉਹਦਾ ਮਤਲਬ ਸਮੁੱਚਤਾ ਹੁੰਦਾ ਹੈ। ਕਿਸੇ ਸਮੁੱਚਤਾ ਦੇ ਵਿੱਚ ਰਹਿ ਕੇ, ਸਮੁੱਚਤਾ ਦੇ ਚੌਕਠੇ ਦੇ ਵਿੱਚ ਰਹਿ ਕੇ ਗੱਲ ਕਰਨੀ, ਜਾਂ ਕਿਸੇ ਫਿਰਕੇ ਵਿਸ਼ੇਸ਼ ਨਾਲ ਜੋੜ ਕੇ, ਜਾਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜੋੜ ਕੇ ਗੱਲ ਕਰਨੀ, ਇਹ 2 ਚੀਜ਼ਾਂ ਅਲੱਗ-ਅਲੱਗ ਆ। ਜਦੋਂ ਸਮੁੱਚਤਾ ਦੀ ਗੱਲ ਆਉਂਦੀ ਹੈ ਤੇ ਫਿਰ ਉਹ ਹਿੱਤ ਤਾਂ ਹਿੱਤ ਹੀ ਹੈ, ਭਾਵੇਂ ਉਹਦੇ ਕੋਲ 10 ਹੈ ਤੇ ਭਾਵੇਂ ਕਿਸੇ ਕੋਲੇ 1 ਟਰੱਕ ਹੈ। ਤਾਂ ਉਹਨਾਂ ਦਾ ਸ਼ਿਕਵਾ ਇਹੀ ਸੀਗਾ ਕਿ ਸਾਰੇ ਅਸੀਂ ਆਵਾਜ਼ ਜਿਹੜੀ ਹੈ ਬੁਲੰਦ ਨਹੀਂ ਕਰ ਸਕੇ। 19 ਦੇ ਵਿੱਚ ਵੀ ਉਦੋਂ ਆਇਆ ਸੀ, ਉਦੋਂ ਵੀ ਆਪਣੀ ਜਿਹੜੀ ਅਸੀਂ ਗੱਲ ਆ ਉਸ ਤਰੀਕੇ ਨਾਲ ਰੱਖਣੀ ਚਾਹੁੰਦੇ ਸੀ, ਪਰ ਉਦੋਂ ਸ਼ਾਇਦ ਮੌਕਾ ਨਹੀਂ ਮਿਲਿਆ। ਉਸ ਤੋਂ ਬਾਅਦ ਕੋਵਿਡ ਆਪਾਂ ਦੇਖਿਆ ਸਾਰਿਆਂ ਨੇ। ਪਰ ਜਿਹੜੀ ਗੱਲ ਆ, ਜਿਹੜੀ ਸਿੱਟੇ ਤੇ ਅਸੀਂ ਆਉਣਾ ਚਾਹੁੰਦੇ ਹਾਂ, ਉਹ ਸਿੱਟਾ ਤਾਂ ਇਹੀ ਨਿਕਲਦਾ ਨਾ ਕਿ ਜੇਕਰ ਮੰਨ ਲਓ ਤੁਹਾਡੀ ਗੱਲ ਸੁਣੀ ਨਹੀਂ ਜਾ ਰਹੀ ਅਥਾਰਟੀਜ਼ ਵੱਲੋਂ, ਜਾਂ ਤੁਹਾਡਾ
ਗੱਲ ਉਸ ਲੈਵਲ ਤੇ ਮੁਕਾਮ ਤੁਸੀਂ ਆਪਦੇ ਧਰਨੇ ਨੂੰ, ਮੁਜ਼ਾਹਰੇ ਨੂੰ ਨਹੀਂ ਦਬਾ ਪਾ ਰਹੇ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਉਹਦੇ 'ਚ ਕਮੀ ਰਹਿ ਗਈ। ਆਪਾਂ ਦੇਖਿਆ ਆਕਲੈਂਡ ਦੀਆਂ ਖਬਰਾਂ ਲੱਗੀਆਂ ਜ਼ਿਆਦਾ, ਜਾਂ ਲਾਸ ਏਂਜਲਸ ਦੇ ਕੁਝ ਹਿੱਸਿਆਂ ਦੀਆਂ ਖਬਰਾਂ ਲੱਗੀਆਂ। ਇਸ ਤੋਂ ਇਲਾਵਾ ਕੈਲੀਫੋਰਨੀਆ ਦੇ ਉਹ 1-2 ਸ਼ਹਿਰਾਂ ਦੀਆਂ ਹੋਰ, ਜਿੱਥੇ ਜ਼ਿਆਦਾ ਹਾਈਲਾਈਟ ਹੋਇਆ। ਪਰ ਮੋਸਟਲੀ ਕੋਈ ਹੋਰ ਜਿਹੜੇ ਸ਼ਹਿਰ ਨੇ ਕੈਲੀਫੋਰਨੀਆ ਦੇ, ਉੱਥੋਂ ਕੋਈ ਇਹੋ ਜਿਹਾ ਪ੍ਰੋਟੈਸਟ ਜਿਹੜਾ ਉਹ ਦੇਖਣ ਨੂੰ ਨਹੀਂ ਸੀ ਮਿਲਿਆ। ਪਰ ਇੱਥੇ ਜਿੱਥੇ ਮਿਲਿਆ, ਉੱਥੋਂ ਹੁਣ ਆਪਾਂ ਦੱਸ ਹੀ ਚੁੱਕੇ ਹਾਂ ਕਿ ਅਥਾਰਟੀਜ਼ ਨਾਲ ਗੱਲ ਹੋਈ, ਉਸ ਤੋਂ ਬਾਅਦ ਫ੍ਰੀ ਜ਼ੋਨ ਉਹਨਾਂ ਨੂੰ ਦੇ ਦਿੱਤਾ ਗਿਆ। ਪਰ ਮੁੱਕਦੀ ਗੱਲ ਇਹ ਹੈ ਕਿ ਜੇ ਇਹ ਖਿੰਡ ਗਿਆ ਇੱਕ ਤਰੀਕੇ ਨਾਲ, ਜੇ ਇਹ ਪ੍ਰੋਟੈਸਟ ਜਿਹੜਾ ਇਹਦੇ 'ਚ ਓਨੀ ਪਾਵਰ ਨਹੀਂ ਰਹੀ ਕਿ ਝੁਕਾਉਣ ਦੀ ਜਾਂ ਬਿੱਲ ਵਾਪਸ ਕਰਾਉਣ ਦੀ, ਤਾਂ ਫਿਰ ਜਿਹੜੇ ਉਹ ਕਹਿੰਦੇ ਨੇ ਵੀ ਸਾਨੂੰ ਇਹਦਾ ਘਾਟਾ ਪੈਣਾ, ਸਾਨੂੰ ਇਹਦੇ ਨੁਕਸਾਨ ਹੋਣਗੇ, ਉਹ ਫਿਰ ਜਿਹੜੇ ਆਏ ਉਹਨਾਂ ਨੂੰ ਤਾਂ ਹੋਣਾ ਹੀ ਹੋਣਾ, ਉਹ ਤਾਂ ਆਏ ਸੀ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਸਾਡੇ ਨੁਕਸਾਨ ਹੋਣਗੇ। ਪਰ ਜਿਹੜੇ ਨਹੀਂ ਆਏ, ਉਹ ਨੁਕਸਾਨ ਤੋਂ ਬਚ ਨਹੀਂ ਸਕਦੇ। ਸੋ ਉਹਨਾਂ ਦੀ ਗੈਰ-ਹਾਜ਼ਰੀ ਜਿਹੜੀ ਹੈ, ਇੱਕ ਧਿਰ ਦੀ ਗੈਰ-ਹਾਜ਼ਰੀ, ਇੱਕ ਦੀ ਹਾਜ਼ਰੀ, ਕਿਤੇ ਨਾ ਕਿਤੇ ਫਿਰ ਇਹ ਪ੍ਰੋਟੈਸਟ ਨੂੰ ਉਹ ਮੁਕਾਮ ਨਹੀਂ ਦਿਵਾ ਸਕੀ, ਜਿਹੜਾ ਕਿ ਉਹ ਲੈਣਾ ਚਾਹੁੰਦੇ ਸੀ। ਬਾਕੀ ਹਾਂ, ਇੰਨਾ ਜ਼ਰੂਰ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਸਾਰੀਆਂ ਧਿਰਾਂ ਲੜੀਆਂ, ਸਾਰੀਆਂ ਧਿਰਾਂ ਦਾ ਯੋਗਦਾਨ ਸੀ। ਲੋਕ ਫਿਰਕਿਆਂ ਤੋਂ ਉੱਪਰ ਉੱਠ ਕੇ ਲੜੇ, ਲੋਕ ਨਿੱਜ ਤੋਂ ਉੱਪਰ ਉੱਠ ਕੇ ਲੜੇ। ਤੁਹਾਨੂੰ ਉੱਥੇ ਉਹ ਵੀ ਲੋਕ ਮਿਲੇ ਜਿਨ੍ਹਾਂ ਕੋਲੇ ਜ਼ਮੀਨ ਹੈ ਨਹੀਂ ਸੀ। ਤੁਹਾਨੂੰ ਉੱਥੇ ਉਹ ਵੀ ਲੋਕ ਮਿਲੇ ਜਿਨ੍ਹਾਂ ਦਾ ਖੇਤੀਬਾੜੀ ਨਾਲ ਵਾਹ ਵਾਸਤਾ ਨਹੀਂ ਸੀ। ਆੜ੍ਹਤੀਆਂ ਤੇ ਰੇਡਾਂ ਕਿਉਂ ਪਈਆਂ? ਆੜ੍ਹਤੀਆਂ ਤੇ ਰੇਡਾਂ ਤਾਂ ਹੀ ਪਈਆਂ, ਉਹ ਫਾਈਨੈਂਸ਼ੀਅਲੀ ਉਹਨਾਂ ਚੀਜ਼ਾਂ ਨੂੰ, ਧਰਨੇ ਨੂੰ ਜਿਹੜਾ ਉਹ ਇੱਕ ਤਰੀਕੇ ਨਾਲ ਸਪੋਰਟ ਕਰ ਰਹੇ ਸੀਗੇ। ਕੁਛ ਲੋਕ ਸੋਸ਼ਲ ਮੀਡੀਆ ਤੇ ਕਰ ਰਹੇ ਸੀ, ਟਵਿੱਟਰ ਵਾਲੇ, ਟਰੈਕਟਰ ਟੂ ਟਵਿੱਟਰ ਵਾਲੇ ਦੇਖ ਲਓ ਤੁਸੀਂ। ਪਰ ਇੱਥੇ ਕੁਛ ਚੀਜ਼ਾਂ ਜਦੋਂ ਤੁਸੀਂ ਇਸ ਪ੍ਰੋਟੈਸਟ ਨੂੰ ਦੇਖੋਗੇ, AB5 ਵਾਲੇ ਨੂੰ, ਇੱਥੇ ਕੁਛ ਨਾ ਕੁਛ ਚੀਜ਼ਾਂ ਤੁਹਾਨੂੰ ਮਿਸ ਨਜ਼ਰ ਆਉਣਗੀਆਂ, ਤੇ ਉਹਨਾਂ ਚੀਜ਼ਾਂ ਦਾ ਖਦਸ਼ਾ, ਉਹਨਾਂ ਚੀਜ਼ਾਂ ਦਾ ਸੱਚ, ਉਹਨਾਂ ਚੀਜ਼ਾਂ ਬਾਰੇ ਜ਼ਿਆਦਾ ਜਾਣਕਾਰੀ ਟਰੱਕਰਜ਼ ਨੂੰ ਵੀ ਪਤਾ, ਤੇ ਉਹ ਗਿਲਾ ਵੀ ਕਰਦੇ ਨੇ ਇਸ ਗੱਲ ਤੇ ਕਿ ਸਾਡਾ ਏਕਾ ਹਾਲੇ ਓਨਾ ਨਹੀਂ ਹੋ ਸਕਿਆ। ਜੀ। ਇਹਦੇ ਵਿੱਚ ਇੱਕ ਧਿਰ ਹੋਰ ਵੀ ਆ, ਜਿਹੜੀ ਦੇਖੋ, ਕਾਨੂੰਨਾਂ ਨੂੰ ਲੈ ਕੇ ਹਮੇਸ਼ਾ ਹੀ ਇਹ ਚੀਜ਼ਾਂ ਹੁੰਦੀਆਂ, ਕੋਈ ਹੱਕ ਦੇ ਵਿੱਚ ਹੁੰਦੇ ਆ, ਕੋਈ ਉਸਦੇ ਉਲਟ ਜੀ। ਦੇ ਵਿੱਚ ਜਿਹੜੇ ਉਹ ਚੱਲਦੇ ਆ। ਸੋ ਇਹਦੇ ਵਿੱਚ ਕਈਆਂ ਨੇ ਕਿਹਾ ਵੀ ਨਹੀਂ, ਇਹ ਠੀਕ ਆ। ਜਿਸ ਜਿਹੜੀ ਇੱਕ ਲਾਸਟ ਟਾਈਮ ਦੀ ਜਿਹੜੀ ਗੱਲ ਦੇ ਵਿੱਚ ਉਹਨਾਂ ਨੇ, ਕਿਸੇ ਨੇ ਇਹ ਵੀ ਕਿਹਾ ਸੀਗਾ ਵੀ ਭਾਈ, ਉਹ ਲਿਫਟ, ਊਬਰ ਵਾਲੇ, ਉਹਨਾਂ ਨੂੰ ਕਿਉਂ ਨਹੀਂ ਕੁਛ ਕਹਿੰਦੇ? ਹੂੰ, ਭਾਈ, ਹੂੰ, ਇਹ ਜਿਹੜਾ ਕਾਨੂੰਨ ਮੇਨਲੀ ਉਹਨਾਂ ਵਾਸਤੇ ਲਿਆਂਦਾ ਸੀ, ਪਰ ਉਹਨਾਂ ਕੰਪਨੀਆਂ ਨੇ ਏਕਾ ਕਰਕੇ ਨਾ, ਉਹ ਸਾਰੀਆਂ ਹੀ ਕੰਪਨੀਆਂ ਨੇ, ਹੂੰ, ਜਿਨ੍ਹਾਂ ਨੂੰ ਜਿਹੜੇ ਇਹ ਫ੍ਰੀਲਾਂਸਰ ਕਹਿ ਲਓ, ਜਾਂ ਓਨਰ ਓਪਰੇਟਰ ਕਹਿ ਲਓ, ਜਾਂ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਠੇਕੇ ਤੇ ਰੱਖੇ ਹੋਏ, ਜਿੱਦਾਂ ਆਪਾਂ ਕਹਿ ਦਿੰਦੇ ਹੁੰਦੇ ਆ ਜੀ। ਵੀ ਆਪਣੀ ਮਰਜ਼ੀ ਦੇ ਨਾਲ ਜਿਹੜੇ ਉਸ ਦੇ ਨਾਲ ਮਿਲ ਕੇ ਜਿਹੜੇ ਉਹ ਚੱਲਦੇ ਆ, ਵੀ ਉਹਨਾਂ ਨੂੰ EMPLOYEE ਕਿਤੇ ਬਣਾਉਣਾ ਨਾ ਪੈ ਜੇ। ਉਹਨਾਂ ਨੇ $200 ਮਿਲੀਅਨ ਕੁਛ ਮਹੀਨਿਆਂ 'ਚ ਖਰਚ ਕੇ ਕੈਲੀਫੋਰਨੀਆ ਦੇ ਵੋਟਰਸ ਨੂੰ ਇਹ ਕਹਿ ਦਿੱਤਾ ਵੀ ਨਹੀਂ, ਜੇ ਤੁਸੀਂ ਇਹਨਾਂ ਨੂੰ ਸਾਡੇ EMPLOYEE ਬਣਾ ਦਿੰਦੇ ਆ, ਤੇ ਤੁਹਾਡੇ ਤੇ ਬਹੁਤ ਵੱਡਾ ਅਸਰ ਪੈ ਜਾਣਾ ਆ, ਤੁਹਾਡੀਆਂ ਰਾਈਡਸ ਮਹਿੰਗੀਆਂ ਹੋ ਜਾਣੀਆਂ, ਇਹ ਹੋ ਜਾਣਾ, ਉਹ ਹੋ ਜਾਣਾ। ਉੱਥੇ ਉਹਨਾਂ ਨੇ ਏਕਾ ਦਿਖਾ ਕੇ, ਤੇ ਦਿਖਾ ਕੇ, ਤੇ ਇਸ ਦੇ ਵਿੱਚੋਂ ਇੱਕ ਰਾਹ ਜਿਹੜਾ ਉਹ ਲੱਭ ਲਿਆ। ਇਸ ਤੋਂ ਇਲਾਵਾ ਆਪਾਂ ਪਿਛਲੇ ਦੀ ਵੀ ਗੱਲ ਕੀਤੀ, ਹੋਰ ਬੜੀਆਂ ਕੰਪਨੀਆਂ ਨੇ, ਬੜੇ ਜਿਹੜੀਆਂ ਇਸ ਤਰੀਕੇ ਦੇ ਨਾਲ ਚੱਲਣ ਵਾਲੀਆਂ ਆ, ਥਰਡ ਪਾਰਟੀ ਆ, ਆਪਣੀ ਮਰਜ਼ੀ ਦੇ ਨਾਲ ਚੱਲਣ ਵਾਲੀ, ਓਨਰ ਓਪਰੇਟਰ, ਇੰਡੀਪੈਂਡੈਂਟ ਕਾਂਟਰੈਕਟਰ ਜਿਸ ਨੂੰ ਜਿਹੜਾ ਉਹ ਆਖ ਦਿੰਦੇ ਆ, ਵੀ ਉਹਨਾਂ ਨੇ ਵੀ ਐਗਜ਼ੈਂਪਸ਼ਨਾਂ ਜਿਹੜੀਆਂ ਲੈ ਰਹੀਆਂ। ਸੋ ਇਹ ਕਿਤੇ ਨਾ ਕਿਤੇ ਦੇਰੀ ਹੋਈ। ਲਾਸਟ ਟਾਈਮ ਜਦੋਂ ਆਪਣੇ ਪਿਛਲੇ ਵੀਰਵਾਰ ਜਿਹੜੇ ਉਦੋਂ ਪ੍ਰੋਟੈਸਟ ਤੋਂ ਹੀ ਇੱਕ ਜਿਹੜੇ ਵੀਰ ਨੇ ਉਦੋਂ ਕਾਲ ਕਰਕੇ ਗੱਲਬਾਤ ਕੀਤੀ ਸੀ, ਉਦੋਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਦੇਖੋ ਕਿੰਨਾ ਚਿਰ ਚੱਲਦਾ, ਕਿਉਂਕਿ ਬਿੱਲ ਬੱਤੀਆਂ ਵੀ ਜਿਹੜੀਆਂ ਆ ਉਹ ਹੂੰ, ਚਲਾਉਣੀਆਂ ਆ। ਵੀ ਜਿਹੜੇ ਆਏ ਨੇ ਬਿੱਲ, ਉਹ ਵੀ ਜਿਹੜੇ ਉਤਾਰਨੇ ਆ। ਸੋ ਇਸ ਲਈ ਮੇਬੀ ਲੰਮਾ ਸਮਾਂ ਜਿਹੜਾ ਉਹ ਨਾ ਚੱਲੇ, ਪਰ ਕਹਿੰਦੇ ਅਸੀਂ ਤਿਆਰ ਜ਼ਰੂਰ ਹੈਗੇ ਹਾਂ, ਜੇ ਸਾਥ ਮਿਲਦਾ ਰਿਹਾ ਤਾਂ ਅਸੀਂ ਪ੍ਰੋਟੈਸਟ ਜਿਹੜੇ ਉਹ ਕਰਦੇ ਰਵਾਂਗੇ। ਹੁਣ ਤੁਸੀਂ ਦੇਖੋ ਵੀ ਪੋਰਟ ਦੇ ਅਧਿਕਾਰੀਆਂ ਨੇ ਲਾ ਐਨਫੋਰਸਮੈਂਟ ਦੇ ਨਾਲ ਮਿਲ ਕੇ ਉਹਨਾਂ ਨੂੰ ਕਹਿ ਦਿੱਤਾ ਵੀ ਹੁਣ ਤੁਸੀਂ ਕੰਮਕਾਰ ਜਿਹੜਾ ਠੱਪ ਹੋਇਆ ਪਿਆ ਆ, ਉਸ ਨੂੰ ਹੂੰ, ਚੱਲਣ ਦਿਓ, ਤੇ ਆਪਣੇ ਜਿਹੜੇ ਦੂਜੇ ਪਾਸੇ ਆਪਣਾ ਪ੍ਰੋਟੈਸਟ ਜਿਹੜਾ ਉਹ ਕਰੀ ਚੱਲੋ। ਇੱਥੇ ਇੱਕ ਹੋਰ ਨਾਲ ਦੀ ਨਾਲ ਇੱਥੋਂ ਇਹ ਵੀ ਸਮਝਣ ਦੀ ਜ਼ਰੂਰਤ ਹੈਗੀ ਹੈ ਪ੍ਰਵੀਨ, ਵੀ ਤੁਸੀਂ ਜਦੋਂ ਇਦਾਂ ਦੇ ਮਸਲੇ ਹੱਲ ਜਿਹੜੇ ਉਹ ਕਰਾਉਣੇ, ਇੱਕ ਤਾਂ ਇਹ ਆ ਵੀ ਫਿਰ ਪੂਰਾ ਚੱਕਾ ਜਾਮ ਹੋ ਕੇ ਸਾਰੇ ਜਾਣੇ ਇੱਕ ਥਾਂ ਦੇ ਉੱਤੇ ਆ ਜਾਣ, ਫਿਰ ਕੁਰਬਾਨੀ ਦੇ ਲਈ ਬੰਦਾ ਜਿਹੜਾ ਉਹ ਤਿਆਰ ਹੋਵੇ, ਬਿੱਲ ਹੂੰ, ਬੱਤੀਆਂ ਵੀ ਆਉਣਗੇ, ਤੇ ਉਸ ਤੋਂ ਬਾਅਦ ਦੇ ਵਿੱਚ ਛੱਡਣਾ ਵੀ ਪਊਗਾ ਕੰਮ, ਤੇ ਲੰਮੇ ਸਮੇਂ ਦੇ ਲਈ ਬਹਿਣਾ ਵੀ ਪੈ ਸਕਦਾ ਹੈ। ਫਿਰ ਇਹ ਚੀਜ਼ ਦੇ ਲਈ ਆਈਦਰ ਰੈਡੀ ਹੋਵੇ, ਤੇ ਹੂੰ, ਜਾਂ ਫਿਰ ਬੰਦਾ ਪੋਲੀਟੀਕਲ ਪਾਵਰ ਇੰਨੀ ਕੁ ਰੱਖਦਾ ਹੋਵੇ ਵੀ ਤੁਹਾਡੀ ਵੱਲੋਂ ਜਾ ਕੇ ਜਿੱਥੇ ਇਹ ਬਿੱਲ ਬਣਦੇ ਆ, ਕੋਈ ਗੱਲਾਂ ਕਰਨ ਵਾਲੇ ਵੀ ਜਿਹੜੇ ਉਹ ਹੋਣ। ਜਦੋਂ ਮੌਕੇ ਸੀਗੇ ਉਹ ਖੁੰਝ ਗਏ,
ਹੁਣ ਲੇਟ ਚਾਹੇ ਹੋਏ ਆ, ਪਰ ਮੌਕਾ ਫਿਰ ਵੀ ਇਸ ਚੀਜ਼ ਦੇ ਵਿੱਚੋਂ ਇਹ ਚੀਜ਼ ਕੱਢਣ ਦਾ ਹੁੰਦਾ ਆ ਵੀ ਤੁਸੀਂ ਆਪਣੇ ਆਪ ਨੂੰ ਸਟਰੋਂਗ ਕਰੋ। ਇੱਕ ਚੀਜ਼ ਦੇ ਵਿੱਚ ਚਾਹੇ ਤੁਹਾਨੂੰ ਮਾਤ ਪਈ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਬਹੁਤ ਸਾਰੇ ਬਿੱਲ, ਬਹੁਤ ਸਾਰੇ ਕਾਨੂੰਨ, ਰੈਗੂਲੇਸ਼ਨਾਂ ਜਿਹੜੀਆਂ ਉਹ ਆਉਂਦੀਆਂ ਰਹਿਣੀਆਂ ਆ। ਫਿਰ ਅਦਰਵਾਈਜ਼ ਦਿੱਕਤ ਆਊਗੀ ਜੇ ਹੁਣ ਵੀ ਨਾ ਸੁਧਰੇ, ਕਿਉਂਕਿ ਇਹ ਪਹਿਲੀ ਵਾਰੀ ਨਹੀਂ, ਇਹ ਤੀਜੀ ਚੌਥੀ ਵਾਰੀ ਹੋ ਗਿਆ ਜਿਸ ਦੇ ਵਿੱਚ ਇਕੱਠੇ ਹੋਣ ਤੋਂ ਕਿਤੇ ਨਾ ਕਿਤੇ ਵਾਂਝੇ ਜਿਹੜੇ ਉਹ ਰਹਿ ਗਏ ਆ ਤੇ ਆਪਣੀ ਆਵਾਜ਼ ਜਿਹੜੀ ਹੈ ਪੂਰੀ ਤਰ੍ਹਾਂ ਚੱਕਣ ਦੇ ਵਿੱਚ ਰਹਿ ਗਏ। ਆਵਾਜ਼ ਜਿਹੜੀ ਉਹ ਦਬੀ ਜੀ ਰਹਿ ਗਈ। ਜੇ ਸਾਰੇ ਜਾਣੇ ਇਕੱਠੇ ਹੋ ਕੇ ਚੱਲਦੇ ਤਾਂ ਸ਼ਾਇਦ ਨਤੀਜੇ ਜਿਹੜੇ ਉਹ ਹੋਰ ਵੀ ਹੋ ਸਕਦੇ ਸੀ। ਹਾਂਜੀ ਬਿਲਕੁਲ, ਜਦੋਂ ਤੁਸੀਂ ਏਕੇ ਦੇ ਵਿੱਚ ਕਿਸੇ ਗੱਲ ਤੇ ਮੰਗ ਕਰਦੇ ਹੋ ਕਿ ਏਕੇ ਦੇ ਵਿੱਚ ਤੁਸੀਂ ਕਿਸੇ ਗੱਲ ਤੇ ਅੜਦੇ ਹੋ, ਤਾਂ ਉਹ ਜੇ ਏਕਾ ਤਾਂ ਉਹ ਡੈਫੀਨਿਟਲੀ ਗੱਲ ਸੁਣੀ ਜਾਂਦੀ ਹੈ, ਉਹ ਗੱਲ ਵਜ਼ਨਦਾਰ ਹੋ ਜਾਂਦੀ ਹੈ। ਪਰ ਇਹ ਇੰਨਾ ਕਹਿਣਾ ਜ਼ਰੂਰ ਬਣਦਾ ਹੈ ਕਿ ਜਦੋਂ ਤੁਹਾਡੀ ਇੰਡਸਟਰੀ ਜਾਂ ਕਿਸੇ ਮੰਨ ਲਓ ਕਲਾਸ ਦੇ ਵਿੱਚ ਹੀ, ਆਪਾਂ ਕਲਾਸਾਂ ਦੇ ਵਿੱਚ ਫੀਸਾਂ ਦੇ ਵਾਧੇ ਨੂੰ ਲੈ ਕੇ ਪ੍ਰੋਟੈਸਟ ਕਰਦੇ ਰਹੇ ਹਾਂ, ਕਲਾਸ ਦੇ ਵਿੱਚ ਸੈਸ਼ਨਲਜ਼ ਨੂੰ ਲੈ ਕੇ ਪ੍ਰੋਟੈਸਟ ਕਰਦੇ ਰਹੇ ਹਾਂ। ਜਦੋਂ ਦੋ ਰਾਇਆਵਾਂ ਹੋ ਜਾਣ, ਜਦੋਂ ਤੁਹਾਡੇ ਵਿੱਚ ਉਹ ਗੱਲ ਨਾ ਰਵੇ, ਜਦੋਂ ਤੁਹਾਡੇ ਵਿੱਚੋਂ ਹੀ ਬੰਦੇ ਕਹਿਣ ਕਿ ਜੇ ਆਹ ਆ ਗਿਆ ਤੇ ਏਦਾਂ ਐਂ ਹੋ ਜਾਣਾ, ਤਾਂ ਫਿਰ ਉਹ ਉਸ ਚੀਜ਼ ਨੂੰ ਢਾਹ ਲੱਗਦੀ ਹੈ। ਸੋ ਜਦੋਂ ਸੰਘਰਸ਼ਾਂ ਦੇ ਵਿੱਚ ਤਾਂ ਫਿਰ ਸਮੁੱਚਤਾ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ, ਤੇ ਸੰਘਰਸ਼ਾਂ ਦੇ ਵਿੱਚ ਬਹੁਤ ਚੀਜ਼ਾਂ ਕਲੀਅਰ ਕਰਕੇ ਚੱਲਣੀਆਂ ਪੈਂਦੀਆਂ ਕਿ ਇੱਥੇ ਕੁਰਬਾਨੀਆਂ, ਬਲੀਦਾਨ, ਸੈਕਰੀਫਾਈਸ ਬਹੁਤ ਕੁਛ ਹੁੰਦਾ ਫਿਰ। ਸਾਡੇ ਨਾਲ ਕੁਛ ਕਾਲਰ ਨੇ, ਅਸੀਂ ਬ੍ਰੇਕ ਦੇ ਲਈ ਰੁਕਣਾ ਚਾਹੁੰਦੇ ਹਾਂ, ਪਰ ਕਾਲਰਸ ਦੀ ਰਾਏ ਨੂੰ ਉਸ ਤੋਂ ਪਹਿਲਾਂ ਸ਼ਾਮਲ ਕਰਦੇ ਹਾਂ। ਸਾਡੇ ਨਾਲ ਜੁੜਨਾ ਚਾਹੁੰਦੇ ਨੇ ਸਨੀ ਗਰੇਵਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਸਤਿ ਸ਼੍ਰੀ ਅਕਾਲ ਸਨੀ ਜੀ, ਤੁਸੀਂ ਆਉਣੇ ਹੋ ਰੋਜ਼। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਆ ਜੀ? ਸਤਿ ਸ਼੍ਰੀ ਠੀਕ ਅਕਾਲ ਹੈ, ਜੀ। ਠੀਕ ਠਾਕ ਹੈ ਸਨੀ, ਜੀ। ਤੁਸੀਂ ਦੱਸੋ। ਮੈਂ ਤਾਂ ਬਾਈ ਰਾਜਕਰਨ ਵੀਰ ਨੂੰ ਆਹੀ ਕਹਿਣਾ, ਤੁਸੀਂ ਗਲਾ ਖਰਾਬ ਕਰੀ ਜਾਂਦੇ ਹੋ ਬੋਲ ਬੋਲ ਕੇ। ਨਾ ਅਸੀਂ ਸਟੈਂਡ ਲੈਣਾ, ਨਾ ਅਸੀਂ ਵੋਟ ਪਾਉਣੀ ਆ ਜੀ। ਮੈਂ ਆਪਣੀ ਇਹ ਤੁਸੀਂ ਅੱਜ ਦੀ ਸੁਣ ਲਓ। ਇੱਥੇ ਨਾ ਮੈਂ ਲੋਕਲ ਚੱਲਦਾ ਕੈਲੀਫੋਰਨੀਆ 'ਚ ਨਾ। ਠੀਕ ਹੈ। ਤੇ ਆਪਣੇ ਵੀਰੇ ਅਸੀਂ ਹੁਣ ਜਿਹੜੀਆਂ ਹੁਣ ਉਦਣ ਰਮਨ ਬਾਈ ਪਿਛਲੇ ਵੀਕ ਗੱਲ ਕਰਕੇ ਗਿਆ, ਜਿਹੜੇ ਇਲੈਕਟ੍ਰੋਨਿਕ ਲੋਡ ਬੋਰਡ ਆ ਗਏ, ਜਿਵੇਂ ਕੌਨਵॉय ਹੋ ਗਿਆ, ਉਬਰ ਹੋ ਗਿਆ, ਹਨਾ। ਇਹ 5-5 ਸਾਨੂੰ ਲੋਡ ਲਾਈ ਬੈਠੇ ਹੁੰਦੇ ਨੇ LA ਤੋਂ ਫਰੈਜ਼ਨੋ ਦਾ, ਜਦ ਕਿ 1200-1300 1500 ਡਾਲਰ ਦਾ ਲੋਡ ਹੋਣਾ ਚਾਹੀਦਾ ਖਰਚੇ ਪਾਉਣ ਦੇ ਹਿਸਾਬ ਨਾਲ। ਜੇ LA ਤੋਂ ਤੁਸੀਂ ਫਰੈਜ਼ਨੋ ਨੂੰ ਆਉਣੇ ਹੋ ਤਾਂ ਤੁਹਾਡਾ 350 ਦਾ ਤੇਲ ਮਤਲਬ ਲੱਗ ਜਾਂਦਾ, ਡੀਜ਼ਲ। ਤੁਹਾਡੀ ਇੰਸ਼ੋਰੈਂਸ ਦੀ ਲਾਇਬਿਲਟੀ, ਤੁਹਾਡੀਆਂ ਰਿਪੇਅਰਾਂ, ਤੁਹਾਡੇ ਹੋਰ ਜਿਹੜੇ ਖਰਚੇ, ਉਹ ਤਾਂ ਕੱਢ ਹੀ ਦਿਓ, ਇਕੱਲਾ ਡੀਜ਼ਲ ਲਾ ਲਓ, ਹਨਾ। ਤੇ ਤੁਸੀਂ ਸਾਰੀ ਦਿਹਾੜੀ ਮਰ ਕੇ ਆਉਂਦੇ ਹੋ। ਆਪਣੇ ਉੱਥੇ ਆਫਰਾਂ ਪਤਾ ਕਿੰਨੇ ਦੀਆਂ ਜਾਂਦੀਆਂ ਨੇ? 600 ਦੀ, 650 ਡਾਲਰ ਦੀ, ਆਪਦੇ ਮੂੰਹੋਂ ਆਫਰ ਕਰ ਰਹੇ ਨੇ ਲੋਕ ਦਾ। ਆਪਾਂ ਸਟੈਂਡ ਦੀ ਗੱਲ ਕਰਦੇ ਸੀ ਜਦੋਂ ਬਾਈ ਜੀ, ਜਦੋਂ ਹੋਇਆ ਸੀ ਪ੍ਰੋਟੈਸਟ ਬ੍ਰੋਕਰ ਟਰਾਂਸਪੇਰੈਂਸੀ ਦਾ, ਇਹਦੇ ਵਿੱਚ ਰੌਲਾ ਇਹੀ ਪਿਆ ਸੀਗਾ ਵੀ ਬ੍ਰੋਕਰ ਨੇ ਜਿਹੜੇ 60-70% ਪੈਸੇ ਆਪਦੀ ਜੇਬ 'ਚ ਪਾਉਂਦੇ ਨੇ, ਜਦ ਕਿ ਇਹਦੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ। ਟਰੱਕਾਂ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਨੂੰ ਪਿੱਛੋਂ ਕੀ ਰੇਟ ਮਿਲਦਾ, ਮਾਰਕੀਟ ਕਿੰਨੇ ਰੱਖ ਰਹੇ ਆ ਨਾ ਜੀ। ਹਾਂਜੀ, ਜਿਵੇਂ ਹੁਣ ਵੀਰੇ ਆਪਾਂ ਮੰਨ ਲਓ ਘਰ ਲੈਂਦੇ ਆ ਜਾਂ ਕੋਈ ਵੀ ਚੀਜ਼ ਲੈਂਦੇ ਆ, ਉਹ ਆਪਣੇ ਮੂਹਰੇ ਪੇਪਰ ਧਰ ਦਿੰਦੇ ਨੇ ਵੀ ਆਹ ਪ੍ਰਾਈਜ਼ ਆ, ਇੰਨਾ ਤੁਹਾਡਾ ਇੰਟਰਸਟ ਰੇਟ ਆ, ਇੰਨੀ ਤੁਹਾਡੇ ਵਿਆਜ ਪੈਣਾ, ਆਹ ਤੁਹਾਡੀ ਕਿਸ਼ਤ ਆ, ਹਨਾ, ਆਹ ਸਾਡੀ ਕਮਿਸ਼ਨ ਆ 6%, ਸਿੱਧਾ ਦੱਸ ਦਿੰਦੇ ਨੇ। ਇੱਕ ਸਿਰਫ ਸਾਰੇ ਅਮਰੀਕਾ ਦੇ ਵਿੱਚ ਇੱਕ ਸਿਰਫ ਟਰੱਕਿੰਗ ਇੰਡਸਟਰੀ ਨੂੰ ਛੱਡ ਕੇ ਬਾਕੀ ਸਾਰੇ ਦੇ, ਜਿਵੇਂ ਹੁਣ ਤੁਸੀਂ ਆਪਦੇ ਮੂੰਹੋਂ ਦੱਸਿਆ ਵੀ ਸਾਰੇ ਜਾਣੇ ਐਗਜ਼ੈਂਪਟ ਲੈ ਗਏ। ਟਰੱਕਾਂ ਵਾਲਿਆਂ ਨੂੰ ਕੀ ਬਿਮਾਰੀ ਪਈ ਆ? ਅਸੀਂ ਕਾਹਤੇ ਨਹੀਂ ਲੈ ਸਕਦੇ ਸੀ ਐਗਜ਼ੈਂਪਸ਼ਨ? ਨਹੀਂ, ਇਹ ਤਾਂ ਦੇਖੋ ਪ੍ਰਵੀਨ, ਸੱਚ ਬੋਲਦਾ ਮੈਂ, ਆਪਾਂ ਸਿੱਧੀ ਸੱਚ ਗੱਲ ਕਰਦੇ ਆ। ਬਣਾ ਕੇ ਮੈਂ ਉਹਦੇ ਬਈ ਕਹਿ ਬਹੁਤ ਸਕਦਾ, ਹਾਂਜੀ ਸਾਡਾ ਇਹ ਆ ਜੀ, ਇੱਕ ਆ ਜੀ ਸਾਡਾ, ਕੋਈ ਇੱਕ ਨਹੀਂ ਹੈਗਾ ਵੀਰੇ। 200-400 ਡਾਲਰ ਰੇਟ ਵੱਧ ਲਾ ਦੇ, ਭੱਜ ਕੇ ਚੱਕਣਗੇ। ਇਹਦੇ ਵਿੱਚ ਇੱਕ ਚੀਜ਼ ਤਾਂ ਸਟ੍ਰਾਈਕ ਨੂੰ ਭੱਜ ਕੇ ਚੱਕਾਂਗੇ ਅਸੀਂ ਲੋਡ, 400 ਰੇਟ ਵੱਧ ਦੇ ਕੇ ਦੇਗਾ ਜੀ। ਮੈਂ ਇਹਦੇ ਵਿੱਚ ਐਡ ਕਰਦਾ ਜਾਵਾਂ ਇਹ ਗੱਲ। ਹੁਣ ਦੇਖੋ, ਇਹ ਤਾਂ ਹੁਣ ਸਾਰੇ ਜਾਣੇ ਮੂੰਹੋਂ ਕਹਿੰਦੇ, ਆਮ ਬੰਦਾ ਵੀ ਕਹਿੰਦਾ, ਟਰੱਕਰ ਨੂੰ ਵੀ ਪਤਾ ਵੀ ਭਾਈ ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਕੰਮ ਤੇ ਸਾਰੇ ਠੱਪ ਹੋ ਜਾਣੇ, ਅਮਰੀਕਾ ਤਾਂ ਚੱਲੂ ਨਹੀਂ। ਹੁਣ ਜਿੱਦਾਂ ਪੋਰਟ ਦੇ ਉੱਤੇ ਕੁਛ ਦਿਨਾਂ ਦੇ ਲਈ ਕੰਮ ਬੰਦ ਹੋਇਆ ਤਾਂ ਉਹਨਾਂ ਨੂੰ ਚੱਕ ਕੇ ਦੂਜੇ ਪਾਸੇ ਖਿਲਾਰ ਕੇ ਤੇ ਕਿਹਾ ਵੀ ਭਾਈ ਏਦਾਂ ਕਰੋ, ਨਹੀਂ ਤਾਂ ਸਾਡੇ ਸਪਲਾਈ ਚੇਨ ਦੀ ਪ੍ਰੋਬਲਮ ਆਜੂ। ਤੁਹਾਡੇ ਹੱਥ ਦੇ ਵਿੱਚ ਤਾਂ ਗਿੱਦੜ ਸਿੰਘ ਹੀ ਆ ਭਾਈ। ਜੇ ਤੁਸੀਂ ਉਸ ਪਾਵਰ ਨੂੰ ਵਰਤਣਾ ਚਾਹੁੰਦੇ ਆ, ਦੇਖਣਾ ਚਾਹੁੰਦੇ ਆ, ਤਾਂ ਫਿਰ ਤਾਂ ਭਾਈ ਤੁਹਾਡੇ ਹੱਥ ਦੇ ਵਿੱਚ ਗਿੱਦੜ ਸਿੰਘ ਹੀ ਆ। ਅਮਰੀਕਾ ਦੀ ਜਾਨ ਜਿਹੜੀ ਉਹ ਤੋਤੇ 'ਚ ਆ ਤੇ ਤੋਤਾ ਤੁਹਾਡੇ ਹੱਥ 'ਚ ਆ। ਤੁਸੀਂ ਗਿੱਚੀ ਉਹਦੀ ਜਦੋਂ ਮਰਜ਼ੀ ਮਰੋੜ ਸਕਦੇ ਆ, ਪਰ
ਗੱਲ ਇਹ ਆ ਵੀ ਉਹੀ ਜਿੱਦਾਂ ਹੁਣ ਸਨੀ ਕਹਿ ਕੇ ਗਿਆ, ਕਹਿੰਦਾ ਵੀ ਤੁਸੀਂ ਆਪਣਾ ਗਲਾ ਖਰਾਬ ਨਾ ਕਰੋ, ਵੀ ਚਲੋ ਇਦਾਂ ਦੀ ਤਾਂ ਕੋਈ ਗੱਲ ਨਹੀਂ, ਆਪਣੇ ਸਾਰੇ ਭੈਣ ਭਾਈ ਨੇ, ਆਪਾਂ ਇਹਨਾਂ ਦੇ ਨਾਲ ਹੀ ਆ ਹਮੇਸ਼ਾ ਹੀ, ਜਦੋਂ ਤੁਹਾਡੇ ਨਾਲ ਆ। ਵੀ ਇਹ ਆ ਵੀ ਸ਼ਾਇਦ ਕਿਸੇ ਦਿਨ ਆਪਾਂ ਇਸ ਚੀਜ਼ ਨੂੰ ਜਿਹੜਾ ਸਮਝੀਏ ਵੀ ਇੱਕ ਇਹਦੇ ਵਿੱਚ ਕਿੰਨਾ ਜਿਹੜਾ ਉਹ ਅਸਰ ਹੁੰਦਾ ਆ। ਹੁਣ ਤੁਸੀਂ ਦੇਖੋ, ਆਪਣੇ ਗਵਾਂਢੀ ਮੁਲਕ ਦੀ ਉਹ ਗੱਲ ਕਰ ਲਈਏ, ਉੱਥੋਂ ਦੇ ਜਿਹੜੇ ਪੋਰਟ ਦੇ ਡਰਾਈਵਰ ਸੀਗੇ, ਉੱਥੋਂ ਦੇ ਟਰੱਕਰ ਸੀਗੇ, ਉਹਨਾਂ ਨੇ ਵੀ ਤਾਂ ਆਪਣੇ ਹੱਕ ਲਏ ਆ, ਉਹਨਾਂ ਨੇ ਵੀ ਤਾਂ ਪ੍ਰਾਈਸਾਂ ਵਧਵਾਈਆਂ ਹੀ ਆ, ਉਹਨਾਂ ਨੇ ਵੀ ਤਾਂ ਉਦੋਂ ਚੱਕਾ ਜਾਮ ਕਰਕੇ ਤੇ ਉਹਨਾਂ ਦੇ ਗੋਡਣੇ ਜਿਹੜੇ ਉਹ ਲਵਾਏ ਸੀਗੇ ਪੋਰਟ ਆਫ ਵੈਨਕੂਵਰ ਵਾਲਿਆਂ ਦੇ, ਉਹਨਾਂ ਨੇ ਵੀ ਉਹ ਕੰਮ ਕਰਾਇਆ ਸੀਗਾ। ਇੱਥੇ ਕਿਉਂ ਨਹੀਂ ਹੋ ਪਾਉਂਦਾ? ਇੱਥੇ ਇੱਕ ਬੜੀ ਜਿਹੜੀ ਵੱਡੀ ਪ੍ਰੋਬਲਮ ਬਣ ਜਾਂਦੀ ਆ ਵੀ ਚੱਕਰ ਕੀ ਬਣਦਾ ਵੀ ਇਕੱਠੇ ਕਿਉਂ ਨਹੀਂ ਹੋ ਪਾਉਂਦੇ? ਵੀਰੇ ਮੈਂ ਇੱਕ ਲਾਸਟ ਕੁਐਸਚਨ ਪੁੱਛਣਾ। ਜੀ ਜੀ। ਆਪਣੇ ਆਪਣੇ ਕਹਿ ਦਿੰਦੇ ਜੀ ਸਾਡਾ ਸਰਦਾ ਨਹੀਂ, ਸਾਡੇ ਬਿੱਲ ਬੱਤੀਆਂ ਨੇ, ਠੀਕ ਆ ਜੀ। ਜਦੋਂ ਅਸੀਂ ਸਾਲ ਬਾਅਦ ਛੁੱਟੀਆਂ ਕਰਕੇ ਇੰਡੀਆ ਜਾਂਦੇ ਆ, ਉਦੋਂ ਸਾਡਾ 3-3 ਮਹੀਨੇ ਟਰੱਕ ਪਾਰਕ ਰਹਿੰਦੇ, ਉਦੋਂ ਸਾਡਾ ਸਰ ਜਾਂਦਾ। ਫਿਰ ਅਸੀਂ 2-2 3-3 ਮਹੀਨੇ ਲਈ ਇੰਡੀਆ ਵੀ ਤਾਂ ਜਾ ਕੇ ਆਉਨੇ ਆ। ਪਰ ਜੇ ਅਸੀਂ ਪ੍ਰੋਟੈਸਟ ਕਰਨਾ, ਸਾਡਾ 5 ਦਿਨਾਂ 'ਚ ਜੀ ਸਾਡੇ ਬਿੱਲ ਬੱਤੀਆਂ ਓਵਰਡਿਊ ਹੋ ਜਾਂਦੇ ਨੇ, ਜਸਟ ਬਿਕਾਜ਼ ਸਾਨੂੰ ਸਾਈਡ ਤੇ ਲੋਡ ਬੋਰਡ ਦੀ ਨਾ ਹੁੰਦਾ। ਇਹੀ ਕਹਿਣਾ ਸੀ ਵੀਰੇ। ਥੈਂਕ ਯੂ ਸਨੀ, ਥੈਂਕ ਯੂ, ਮਿਹਰਬਾਨੀ। ਸੋ ਇਹ ਸਨ ਸਨੀ ਹੁਣਾਂ ਦੇ ਵਿਚਾਰ। ਤੇ ਸਰੋਤੇ ਤੁਸੀਂ ਵੀ ਜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ, ਨੰਬਰ 408 272 5200 408 272 5200 ਦੇ ਉੱਤੇ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਕਰੋ। ਇਹ ਜਿਹੜੀ ਕਹਿ ਲਓ ਪ੍ਰਵੀਨ ਵੀ ਹੱਕਾਂ ਦੇ ਲਈ ਲੜਨ ਦੇ ਲਈ, ਜਿੱਦਾਂ ਤੁਸੀਂ ਵੀ ਗੱਲ ਕੀਤੀ, ਆਪਾਂ ਵੀ ਕਹਿ ਰਹੇ ਹਾਂ ਵੀ ਕੁਰਬਾਨੀ ਦੇ ਲਈ ਤੇ ਭਾਈ ਤਿਆਰ ਰਹਿਣਾ ਪੈਣਾ ਆ। ਇਹ ਨਹੀਂ ਆ ਵੀ ਚਿੱਟ ਵੀ ਮੇਰੀ ਤੇ ਪੱਟ ਵੀ ਮੇਰੀ, ਵੀ ਦੋਨੋਂ ਪਾਸੇ ਜਿਹੜੀ ਉਹ ਸਾਨੂੰ ਜਿਹੜਾ ਉਹ ਹੋਵੇ, ਲੋਡਾਂ ਦੇ ਪ੍ਰਾਈਸ ਵੀ ਸੋਹਣੇ ਮਿਲੀ ਜਾਣ ਤੇ ਕੰਮ ਵੀ ਨਾ ਛੱਡਣਾ ਪਵੇ, ਤੇ ਆਪਣੇ ਜਿਹੜੇ ਆ ਰੈਗੂਲੇਸ਼ਨ ਹੈ ਉਹ ਵੀ ਉਦਾਂ ਹੀ ਜਿਹੜੇ ਉਹ ਵਾਪਸ ਲੈ ਲੈਣ। ਐਂ ਤਾਂ ਨਹੀਂ ਹੁੰਦਾ। ਇਹ ਕੁਛ ਨਾ ਕੁਛ ਕੌੜਾ ਘੁੱਟ ਜਿਹੜਾ ਉਹ ਭਰਨਾ ਪੈਂਦਾ। ਕੋਵਿਡ ਦੀ ਜਿਹੜੀ ਆ ਉਹ ਗੱਲ ਚੱਲਦੀ ਆ, ਹਰ ਵਾਰੀ ਗੱਲ ਚੱਲਦੀ ਆ। ਟਰੱਕਰਸ ਦਾ ਬੜਾ ਧੰਨਵਾਦ, ਸਾਰੇ ਜਾਣੇ ਜਿਹੜੇ ਉਹ ਕਰਦੇ ਆ, ਇਸ ਚੀਜ਼ ਨੂੰ ਜਿਹੜਾ ਉਹ ਸਮਝਦੇ ਆ ਵੀ ਹਾਂ ਵੀ ਇਹਨਾਂ ਨੇ ਬੜੀ ਉਸ ਟਾਈਮ ਦੇ ਉੱਤੇ ਅਣਥੱਕ ਮਿਹਨਤ ਕੀਤੀ। ਈਵਨ ਦੋ ਰੈਸਟ ਰੂਮਾਂ 'ਚ ਇਹਨਾਂ ਨੂੰ ਜਾਣੋਂ ਬੰਦ ਕਰਤਾ, ਪਬਲਿਕ ਰੈਸਟ ਰੂਮ ਬੰਦ ਹੋ ਗਏ, ਰੈਸਟ ਏਰੀਏ ਬੰਦ ਪਏ ਹੋਏ ਸੀਗੇ, ਪਰ ਫਿਰ ਵੀ ਇਹ ਚੱਲਦੇ ਰਹੇ, ਲੋਕਾਂ ਤੱਕ ਸਾਜੋ ਸਮਾਨ ਪਹੁੰਚਦਾ ਰਵੇ, ਘਰਾਂ 'ਚ ਬੈਠਿਆਂ ਨੂੰ ਕੋਈ ਦਿੱਕਤ ਨਾ ਆਵੇ। ਉਹ ਚੀਜ਼ ਜਿਹੜੀ ਬਿਲਕੁਲ ਸੀਗੀ, ਲੋਕਾਂ ਦੀ ਉਸ ਟਾਈਮ ਦੇ ਉੱਤੇ ਹਮਦਰਦੀ ਵੀ ਪੂਰੀ ਇਹਨਾਂ ਦੇ ਨਾਲ ਸੀਗੀ। ਪਰ ਆਪਾਂ ਉਸ ਟਾਈਮ ਦੇ ਉੱਤੇ ਇਨਸਟੈਡ ਵੀ ਆਪਣੇ ਜਿਹੜੀ ਇਹ ਰੈਗੂਲੇਸ਼ਨਾਂ ਦੀ, ਲੋਕਾਂ ਦੀ ਹਮਦਰਦੀ ਦਾ ਫਾਇਦਾ ਚੱਕਦੇ ਹੋਏ, ਉਹਨਾਂ ਦੇ ਸਾਥ ਨੂੰ ਨਾਲ ਲੈ ਕੇ ਜਾਂਦੇ ਹੋਏ ਵੀ ਆਪਾਂ ਕੋਈ ਆਪਣੇ ਇੱਦਾਂ ਦੇ ਰੈਗੂਲੇਟਰੀ ਕੰਮ ਕਰਵਾਈਏ, ਉਸ ਟਾਈਮ ਦੇ ਉੱਤੇ ਕੌੜੇ ਸ਼ਬਦਾਂ 'ਚ ਕਹਿਣਾ ਪੈ ਰਿਹਾ ਆ, ਕਹਿਣਾ ਨਹੀਂ ਚਾਹੁੰਦੇ, ਪਰ ਉਦੋਂ ਲਾਲਚ ਕਰ ਬੈਠੇ ਵੀ ਨਹੀਂ ਭਾਈ, ਆਪਾਂ ਵੱਧ ਮੁਨਾਫੇ ਦੇ ਵੱਲ ਨੂੰ ਜਿਹੜਾ ਚੱਲ ਜਾਈਏ। ਹੱਕਾਂ ਹੁੱਕਾਂ ਦੀ ਗੱਲ ਤਾਂ ਆਪਾਂ ਫਿਰ ਬਾਅਦ ਦੇ ਵਿੱਚ ਜਿਹੜੀ ਉਹ ਦੇਖੀ ਜਾਊਗੀ, ਜਦੋਂ ਸਿਰ ਤੇ ਪਈ ਫਿਰ ਆਪਾਂ ਦੇਖਾਂਗੇ, ਤੇ ਉਦੋਂ ਤੱਕ ਫਿਰ ਸੱਪ ਨਿਕਲ ਜਾਂਦਾ ਤੇ ਫਿਰ ਲੀਕ ਕੁੱਟਦੇ ਆਪਾਂ ਰਹਿ ਜਾਂਦੇ ਆ। ਇਹ ਸਾਨੂੰ ਚਲੋ ਕਹਿਣਾ ਪੈ ਰਿਹਾ, ਕਿਉਂਕਿ ਇਸ ਟਾਈਮ ਦੀ ਸੱਚਾਈ ਜਿਹੜੀ ਉਹ ਬਣੀ ਪਈ ਹੈਗੀ। ਬਿਲਕੁਲ ਰਾਜੀ, ਸਾਡੇ ਨਾਲ ਕੁਝ ਕਾਲਰ ਜੁੜਨਾ ਚਾਹੁੰਦੇ ਸੀ, ਆਪਾਂ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਕੁਝ ਕਾਲਰਸ ਨੇ ਆਪਣੇ ਨਾਲ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ ਜੀ। ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ। ਉਸ ਤੋਂ ਬਾਅਦ ਟਰੱਕਿੰਗ ਦੀ ਜੋ ਪ੍ਰੋਟੈਸਟ ਹੋਇਆ ਸੀ ਉਸ ਬਾਬਤ ਆਪਾਂ ਪ੍ਰੋਗਰਾਮ ਨੂੰ ਅੱਗੇ ਤੁਰਾਂਗੇ। ਰਾਜਕਰਨਵੀਰ ਸਿੰਘ ਜੀ, ਇੱਕ ਵਾਰ ਫਿਰ ਤੋਂ ਤੁਹਾਡਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਟਰੱਕਿੰਗ ਦੇ ਬਾਰੇ ਗੱਲਬਾਤ ਜਿਹੜੀ ਉਹ ਆਪਣੀ ਚੱਲ ਰਹੀ ਆ। ਤੁਸੀਂ ਵੀ ਆਪਣੇ ਵਿਚਾਰ ਸਰੋਤਿਓ ਸਾਂਝੇ ਕਰ ਸਕਦੇ ਹੋ 408-272-408-272-520। ਗੱਲ ਜਿਹੜੀ ਹੈ ਨਾ ਪਿਛਲੇ ਕਈ ਦਿਨਾਂ ਤੋਂ ਏਕੇ ਨੂੰ ਲੈ ਕੇ, ਇਕੱਠ ਨੂੰ ਲੈ ਕੇ ਵੀ ਆਪਸ ਦੇ ਵਿੱਚ ਏਕਤਾ ਜਿਹੜੀ ਉਹ ਨਹੀਂ ਬਣ ਪਾਉਂਦੀ, ਸੇਮ ਜਿਹੜੀ ਗੱਲ ਉਹ ਨਹੀਂ ਹੋ ਪਾਉਂਦੀ, ਇੱਕ ਦੂਜੇ ਦਾ ਸਾਥ ਨਹੀਂ ਦੇ ਪਾਉਂਦੇ। ਇਸ ਲਈ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਉਹ ਇਸ ਟਾਈਮ ਟਰੱਕਿੰਗ ਇੰਡਸਟਰੀ ਵਿੱਚ, ਖਾਸ ਕਰਕੇ ਜੇ ਆਪਾਂ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਦੇਖੀਏ ਤਾਂ ਉਹ ਹੈਗੀ ਹੈ। ਸੋ ਉਸੇ ਦੇ ਉੱਤੇ ਗੱਲਬਾਤ ਜਿਹੜੀ ਉਹ ਕਰ ਰਹੇ ਆ। ਸੋ ਤੁਸੀਂ ਵੀ ਵਿਚਾਰ ਸਾਂਝੇ ਕਰ ਸਕਦੇ ਹੋ। ਤੇ ਹਰ ਆਪਣੇ ਨਾਲ ਪ੍ਰਵੀਨ ਜੀ ਕੁਛ ਕਾਲਰ ਵੀ ਜਿਹੜੇ ਆਪਾਂ ਉਹਨਾਂ ਦੇ ਨਾਲ ਵੀ ਉਹਨਾਂ ਦੇ ਵੀ ਵਿਚਾਰ ਸੁਣਦੇ ਹਾਂ। ਜੀ ਬਿਲਕੁਲ, ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਜੀ ਅਮਰਜੀਤ ਬੈਂਸ, ਤੇ ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਅਮਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਜੀ। ਹਾਂ ਜੀ, ਸ਼ੋਰ ਦਾ ਥੋੜਾ ਹੱਲ ਕਰੋ ਜੀ, ਬਹੁਤ ਮਿਹਰਬਾਨੀ ਹੋਊਗੀ। ਗੱਲ ਨਹੀਂ ਸੁਣਨੀ ਜੀ। ਧੰਨਵਾਦ ਜੀ। ਜੀ ਜੀ ਰਾਜ ਭਾਈ, ਤੁਹਾਡੀ ਗੱਲ ਤੇ ਸਨੀ ਗੱਲ ਤੇ ਮੈਂ ਥੋੜਾ ਐਡ ਆਨ ਕਰਨਾ ਜੀ। ਜਦੋਂ ਤੁਸੀਂ ਕਿਹਾ ਵੀ ਜਦੋਂ ਪ੍ਰੋਟੈਸਟ ਹੁੰਦੇ ਆ ਤੁਹਾਨੂੰ ਸੈਕਰੀਫਾਈਸ ਕਰਨਾ ਪੈਂਦਾ ਥੋੜਾ ਜਿਹਾ। ਇਹ ਨਹੀਂ ਵੀ ਆਪਾਂ ਹੁਣ ਪ੍ਰੋਟੈਸਟ ਦੀ ਗੱਲ ਨਹੀਂ, ਕੋਈ ਸੈਕਰੀਫਾਈਸ ਨਾ ਕਰਨਾ ਪਵੇ, ਘਾਟਾ ਨਾ ਖਾਈਏ ਕੋਈ ਨਾ। ਸੋ ਦੋਨਾਂ ਸਾਈਡਾਂ ਨੂੰ ਪਤਾ, ਉਹਨਾਂ ਨੂੰ ਵੀ ਪਤਾ ਵੀ ਨਾ ਇਹ ਕਿੰਨਾ ਸੈਕਰੀਫਾਈਸ ਕਰ ਸਕਦੇ, ਕਿੱਦਾਂ ਸਿਚੁਏਸ਼ਨ। ਟਰੱਕ ਡਰਾਈਵਰਾਂ ਨੂੰ ਉਹਨਾਂ ਨੂੰ ਵੀ ਪਤਾ ਦੂਜੀ ਸਾਈਡ ਆ ਨਾ ਜਿਹਨਾਂ ਦੇ ਵਿਰੋਧ ਉਹ ਪ੍ਰੋਟੈਸਟ ਕਰਦੇ ਆ। ਸੋ ਉਹਨਾਂ ਨੂੰ ਪਤਾ ਵੀ ਜਿਹੜੇ ਓਨਰ ਆਪਰੇਟਰ ਇਸ ਟਾਈਮ ਬੜਾ ਵਧੀਆ ਸਿਚੁਏਸ਼ਨ ਨਹੀਂ, ਜਿੱਦਾਂ ਮਹਿੰਗੇ ਟਰੱਕ ਲੈ ਆ ਤੇ ਕਰਜ਼ੇ ਵੀ ਬਹੁਤ ਆ। ਆਪਾਂ ਦੇਖੀਦਾ ਵੱਡੇ ਵੱਡੇ ਘਰ ਲੈ, ਵੱਡੀ ਵੱਡੀ ਗੱਡੀਆਂ ਲਈਆਂ। ਸੋ ਜਦੋਂ ਸਾਡੇ ਸਿਰ ਤੇ ਕਰਜ਼ਾ ਹੋ ਜਾਂਦਾ ਤੁਸੀਂ ਬਾਹਰ ਚੱਲ ਪ੍ਰੋਟੈਸਟ ਕਰ ਨਹੀਂ ਸਕਦੇ। ਸਾਨੂੰ ਪਤਾ ਵੀ ਪੇਮੈਂਟ ਆਈ ਜਾਣੀ ਆ। ਜੇ ਜ਼ਿਆਦਾ ਚਿਰ ਪ੍ਰੋਟੈਸਟ ਕਰੂਗੇ ਨਾਲ ਜਿਹਦਾ ਚੀਜ਼ਾਂ ਮੁੜ ਕੇ ਮੁੜਨ ਲੱਗ ਪੈਣੀਆਂ ਬੈਂਕਾਂ ਨੂੰ, ਜਿੱਦਾਂ ਕਿਸ਼ਤਾਂ ਦਾ ਆਈ ਜਾਣੀਆਂ। ਸੋ ਉਹ ਵੀ ਉਹਨਾਂ ਨੂੰ ਪਤਾ ਵੀਕਨੈਸ ਆ ਇਹਨਾਂ 'ਚ ਨਾ ਇਹ। ਸੋ ਪਹਿਲਾਂ ਜਿੱਦਾਂ ਤੁਸੀਂ ਜਿਹੜੇ ਮਰਜ਼ੀ ਫੀਲਡ 'ਚ ਸਾਨੂੰ ਸਭ ਸੋਚ ਕੇ ਕੰਮ ਕਰਨਾ ਚਾਹੀਦਾ ਵੀ ਤੁਸੀਂ ਨਾ ਉਹ ਸਿਚੁਏਸ਼ਨ 'ਚ ਹੋ ਵੀ ਜਿਸ ਕੇਸ ਮੈਨੂੰ 6 ਮਹੀਨੇ ਸਾਲ ਘਰ ਬੈਠਾ ਹੋ ਮੈਂ ਸਰਵਾਈਵ ਕਰ ਲਵਾਂ। ਬਿਲਕੁਲ। ਇਹ ਪ੍ਰੋਟੈਸਟ ਆ ਲੰਮਾ ਦੌਰ ਚੱਲਦੇ ਆ। ਇਹ ਨਹੀਂ ਵੀ ਇੱਕ ਹਫ਼ਤੇ 'ਚ ਰੈਜ਼ੋਲੂਸ਼ਨ ਮਿਲ ਜਾਂਦੇ ਆ ਵੀ ਫੈਸਲਾ ਹੋ ਜਾਣਾ। ਇਹ ਤਾਂ 2-3 ਮਹੀਨੇ 5-6 ਮਹੀਨੇ ਜਾ ਸਕਦੇ ਆ। ਸੋ ਇਹ ਉਹਨਾਂ ਨੂੰ ਪਤਾ ਵੀ ਇਹ ਬਾਹਰ ਸੈਕਰੀਫਾਈਸ ਨਹੀਂ ਕਰ ਸਕਦੇ ਵੀ ਇਹਨਾਂ ਦੇ ਕਰਜ਼ੇ ਜ਼ਿਆਦੇ ਆ, ਇਹ ਘਰ ਨਹੀਂ ਬੈਠ ਸਕਦੇ। ਸੋ ਉਹ ਵੀ ਉਹਨਾਂ ਨੂੰ ਪਤਾ ਨਾ। ਸੋ ਤਾਂ ਹੀ ਬੜਾ ਪ੍ਰੋਟੈਸਟ ਆ ਦੀ ਪਾਵਰ ਹੈ ਨਹੀਂ ਇਹ 'ਚ। ਉਹ ਵੀ ਜਿੱਦਾਂ ਓਨਰ ਆਪਰੇਟਰ ਵੀ ਇਸ ਟਾਈਮ ਕਮਜ਼ੋਰੀ ਵਿੱਚ ਆਏ ਹਿਸਾਬ ਨਾਲ ਜਿੱਦਾਂ ਅੱਗੇ ਉਹਨਾਂ 'ਚ ਕਰਜ਼ੇ। ਭਾਜੀ ਦੂਜੀ ਗੱਲ ਆ ਨਾ, ਜਿੱਦਾਂ
ਆਪਾਂ ਸਾਰਿਆਂ ਦੇ ਵਿਚਾਰ ਸਤਿਕਾਰ ਕਰਦੇ ਆ ਆਪਣੇ, ਪਰ ਪਿਛਲੇ Thursday ਇੱਕ ਭਾਈ ਨੇ ਗੱਲ ਕੀਤੀ, ਜਿੱਦਾਂ ਮੈਂ ਕਿਹਾ ਸੀਗਾ, ਉਹ ਜਿਹੜਾ ਪੇਮੈਂਟ ਕਰਦੇ ਉਹ ਕਹਿੰਦਾ ਵੀ ਸਾਰਿਆਂ ਨੂੰ W2 ਤੇ ਹੋਣਾ ਚਾਹੀਦਾ, ਵੀ ਜਿਹੜੇ 1099 ਜਿਹੜੇ ਓਨਰ ਆਪਣੇ ਉਹ ਟੈਕਸ ਨਹੀਂ ਕਰਦੇ ਨਾ। ਜਦੋਂ ਆਪਾਂ ਕੋਈ ਸਹੀ ਇਨਫੋਰਮੇਸ਼ਨ ਦੇਣਾ ਚਾਹੀਦਾ। ਮੈਂ 10 ਨਾ ਟੈਕਸ ਨਾ ਇਸ ਟਾਈਮ ਦੱਸ ਸਕਦਾ ਵੀ ਜਿਹੜੇ ਨਾ ਓਨਰ ਆਪਰੇਟਰ ਦਿੰਦੇ ਆ। ਪਹਿਲੀ ਵਾਰ ਜਦੋਂ ਤੁਸੀਂ ਟਰੱਕ ਲੈਂਦੇ ਆ ਓਨਰ ਆਪਣੇ ਉਦੋਂ ਟੈਕਸ ਪੇ ਕਰਦੇ, ਜਦੋਂ ਸੇਲਸ ਟੈਕਸ ਪੇ ਕਰਦੇ ਆ, ਜਦੋਂ ਫਿਰ ਆਪਦੀ ਕੋਰਪੋਰੇਸ਼ਨ ਬਣਾਉਂਦੇ ਉਦੋਂ ਫੀਸ ਦਿੰਦੇ ਆ, ਉਹ ਵੀ ਜਾਂਦੀ ਆ ਨਾ ਸਟੇਟ ਨੂੰ। ਫਿਰ ਰੋਡ ਟੈਕਸ ਵੀ ਨਾ ਸਾਨੂੰ ਦੇਣਾ ਪੈਂਦਾ, ਐਂਡ ਸਾਰੇ ਰਜਿਸਟ੍ਰੇਸ਼ਨ ਆ ਉੱਤੇ ਵੀ ਸਾਨੂੰ ਫੀਸ ਦੇਣੀ ਪੈਂਦੀ ਆ। ਐਂਡ ਹਰੇਕ ਸਾਲ ਜਦੋਂ ਆਪਾਂ ਪਲੇਟਾਂ ਲਈ ਦੀਆਂ ਉਹ ਵੀ $2500 $3000 ਦੇਣਾ ਪੈਂਦਾ ਸਾਰੇ ਟਰੱਕਾਂ ਵਾਲਿਆਂ ਨੂੰ, ਓਨਰ ਆਪਰੇਟਰ ਨੂੰ। ਸੋ ਆਪਾਂ ਇੱਦਾਂ ਨਹੀਂ ਕਹਿ ਸਕਦੇ ਵੀ ਜਿਹੜੇ ਓਨਰ ਆਪਰੇਟਰ ਟੈਕਸ ਨਹੀਂ ਪੇ ਕਰਦੇ, ਜਿਹੜੇ W2 ਆ ਉਹ ਟੈਕਸ ਪੇ ਕਰਦੇ ਆ। ਸੋ ਇਨਫੋਰਮੇਸ਼ਨ ਸਹੀ ਦੇਵੋ, ਜਿੱਦਾਂ ਜਿਹੜੇ ਓਨਰ ਆਪਣੇ ਉਹ ਵੀ ਟੈਕਸ, ਸਾਨੂੰ ਨਾ ਅਪ੍ਰੈਲ ਨੂੰ ਉਦੋਂ ਵੀ ਟੈਕਸ ਫਾਈਲ ਕਰਨਾ ਪੈਂਦਾ। ਸੋ ਜਨਾਬ, ਸੋ ਇੱਦਾਂ ਨਹੀਂ ਵੀ ਜਿਹੜੇ ਓਨਰ ਆਪਣੇ ਉਹ ਟੈਕਸ ਨਹੀਂ ਪੇ ਕਰਦੇ, 1099 ਲੈਂਦੇ ਆ। ਸੋ ਇੱਦਾਂ ਦੇ। ਥੈਂਕ ਯੂ ਅਮਰਜੀਤ। ਠੀਕ ਹੈ ਜੀ। ਆਪਾਂ ਨੂੰ ਪਤਾ W2 ਉਹਦੇ ਟੈਕਸ ਪੇ ਕਰਦੇ ਆ, ਪਰ 1099 ਉਹ ਵੀ ਟੈਕਸ ਪੇ ਕਰਦੇ ਆ ਜੀ। ਠੀਕ ਹੈ ਜੀ। ਥੈਂਕ ਯੂ ਅਮਰਜੀਤ ਜੀ, ਚਾਹੀਦਾ। ਧੰਨਵਾਦ, ਮਿਹਰਬਾਨੀ, ਸ਼ੁਕਰੀਆ ਜੀ। ਜੀ ਸਾਡੇ ਅਗਲੇ ਕਾਲਰ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਤੁਸੀਂ ਆਉਣੇ। ਸਤਿ ਸ਼੍ਰੀ ਅਕਾਲ ਜੀ, ਰਾਜਕਵੀਰ ਸਿੰਘ ਤੇ ਸ਼ਰਮਾ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਮੈਂ ਪਹਿਲੇ ਵੀ ਕਾਲਰ ਸੁਣੇ ਆ, ਸਨੀ ਗਰੇਵਾਲ ਨੂੰ ਵੀ ਹਮੇਸ਼ਾ ਹੀ ਉਹ ਗੁੱਡ ਸਲਾਹ ਦਿੰਦਾ ਰਹਿੰਦਾ ਆਪਣੇ ਟਰੱਕਰਜ਼ ਨੂੰ, ਤੇ ਅਮਰਜੀਤ ਸਿੰਘ ਹੁਣੀ ਵੀ ਬਹੁਤ ਪਾਰਟੀਸਪੇਟ ਕਰਦੇ ਆ। ਇਹਨਾਂ ਦਾ ਪੁਆਇੰਟ ਵੀ ਬਿਲਕੁਲ ਸਹੀ ਆ, ਟੈਕਸ ਨੂੰ ਲੈ ਕੇ ਟੈਕਸ ਸਾਰੇ ਪੇ ਕਰਦੇ ਆ। ਠੀਕ ਆ, ਜਿਹਦੇ ਵਿੱਚ ਜੇ ਲੂਪ ਹੋਲ ਆ ਜਾਂ ਲੀਗਲੀ ਤੁਸੀਂ ਕੱਢ ਸਕਦੇ ਆ ਤੇ ਉਹ ਗਵਰਨਮੈਂਟ ਨੇ ਬਣਾਇਆ ਹੋਇਆ ਨਾ। ਇਹ ਟਰੰਪ ਨੂੰ ਜਦੋਂ ਇੱਕ ਵਾਰੀ ਕਿਸੇ ਨੇ ਕੁਐਸਚਨ ਪੁੱਛਿਆ ਸੀ ਵੀ ਭਾਈ ਤੁਸੀਂ ਟੈਕਸ ਕਿੰਨਾ ਕੁ ਦਿੰਦੇ ਆ, ਤੇ ਉਹ ਕਹਿੰਦਾ ਸੀ ਆਪਣਾ ਟੈਕਸ ਕੋਡ ਸੁਧਾਰੋ, ਆਪ ਹੀ ਹੋਊਗਾ ਉਸ ਹਿਸਾਬ ਨਾਲ, ਠੀਕ ਹੈ ਕਿ ਨਹੀਂ। ਸੋ ਜੋ ਇਹਨਾਂ ਦੇ ਐਕਸਪੈਂਸਿਸ ਹੁੰਦੇ ਉਹ ਲੀਗਲੀ ਕਰਦੇ, ਕੋਈ ਇਲੀਗਲ ਥੋੜ੍ਹਾ ਕੱਟਦੇ ਆ। ਦੂਜੇ ਨੰਬਰ ਤੇ ਇਹ ਆ ਵੀ AV5 ਨੂੰ ਲੈ ਕੇ ਬਹੁਤ ਵਾਰ ਸਾਡੇ ਰੇਡੀਓ ਤੇ ਵੀ ਕਾਲ ਕਰਦੇ, ਹਜੇ ਵੀ ਕਰੀ ਜਾਂਦੇ ਆ। AV5 ਇਨ ਇਫੈਕਟ ਆ, ਇਫੈਕਟਿਵ ਆ ਇਸ ਟਾਈਮ ਦੇ ਉੱਤੇ। ਤੁਸੀਂ ਜਦੋਂ ਆਡਿਟ ਹੋਵੋਗੇ ਉਹਨਾਂ ਨੇ ਬੈਕ ਡੇਟ ਜਾ ਕੇ ਤੁਹਾਨੂੰ ਚਾਰਜ ਕਰਨਾ ਆ। ਤੇ ਜਿਸ ਤਰ੍ਹਾਂ ਅਮਰਜੀਤ ਸਿੰਘ ਹੁਣੀ ਵੀ ਦੱਸ ਕੇ ਗਏ ਆ ਵੀ ਟਰੱਕ ਖਰੀਦੇ ਆ, ਹੋਰ ਖਰਚੇ ਆ। ਹੁਣ ਤੁਸੀਂ ਦੇਖੋ ਭਈ ਜਿਹੜੇ ਗਿਗ ਵਰਕਰਸ ਆ, ਪਹਿਲਾਂ ਰਾਜਕਰਨ ਸਿੰਘ ਭੁੱਲ ਰਿਹਾ ਸੀ, ਬਹੁਤ ਸਾਰੇ ਜਿਹੜੇ ਵਰਕਰਸ ਆ ਜਿਹੜੇ ਇੱਦਾਂ ਦਾ ਕੰਮ ਕਰਦੇ ਉਹਨਾਂ ਨੂੰ ਕੀ ਕਹਿੰਦੇ ਆ, ਗਿਗ ਵਰਕਰਸ ਆ, ਹਨਾ। ਇਹਨਾਂ ਦੇ ਵਿੱਚ ਟਰੈਵਲ ਏਜੰਸੀਜ਼ ਵੀ ਆ। ਹੁਣ ਤੁਸੀਂ ਦੇਖੋ ਭਈ ਟਰੈਵਲ ਏਜੰਸੀਜ਼ ਵਾਲੇ ਕਿੰਨਾ ਕੁ ਕਿਤੇ ਉਹਨਾਂ ਦੀ ਇਨਕਮ ਆ, ਕਿੰਨੇ ਕੁ ਉਹ ਪੈਸੇ ਬਣਾਉਂਦੇ ਆ, ਕਿੰਨੇ ਕੁ ਦੀ ਟਿਕਟ ਹੁੰਦੀ, ਕਿੰਨਾ ਕੁ ਉਹਨਾਂ ਦਾ ਕਮਿਸ਼ਨ ਹੁੰਦਾ। ਪਰ ਉਹਨਾਂ ਦੀ ਐਸੋਸੀਏਸ਼ਨ ਬੜੀ ਸਟਰੋਂਗ ਆ, ਉਹਨਾਂ ਨੇ ਲੌਬੀਇਸਟ ਆਪਣੇ ਹਾਇਰ ਕੀਤੇ ਹੋ ਆ, ਆਪਣੇ ਵਕੀਲ ਹਾਇਰ ਕੀਤੇ ਹੋ ਆ। ਹੁਣ ਜੇ ਆਮ ਤਾਂ ਕਿਸੇ ਟਰੱਕ ਵਾਲੇ ਨੂੰ ਪੁੱਛੋ ਫਿਰ ਤਾਂ ਉਹ ਐਨ ਆਕੜ ਕੇ ਦੱਸਦੇ ਵੀ ਹਾਂ ਜੀ ਅਸੀਂ 15,000 ਬਣਾਉਂਦੇ ਆ, 20,000 ਬਣਾਉਂਦੇ ਆ। ਤੇ ਭਾਈ ਜੇ ਤੁਸੀਂ ਪ੍ਰੋਟੈਸਟ ਤੇ ਨਹੀਂ ਜਾ ਸਕਦੇ, ਪਤਾ ਆ ਵੀ ਤੁਹਾਨੂੰ ਵੀ ਨਹੀਂ ਸਾਡਾ ਨੁਕਸਾਨ ਹੋਣਾ ਆ, ਤੇ ਘੱਟੋ ਘੱਟ ਤੁਸੀਂ ਆਪਣੀ ਕੋਈ ਐਸੋਸੀਏਸ਼ਨ ਤਕੜੀ ਬਣਾਓ, ਆਪਣੀ ਲਾਇਰ ਜਿਹੜੇ ਤੁਹਾਡੇ ਤਕੜੇ ਹੋਣ, ਲੌਬੀਇਸਟ ਤਕੜੇ ਹੋਣ। ਜੇ ਤੁਹਾਡੀ 10-15,000 ਇਨਕਮ ਆ, $1,000 ਰੱਖ ਲਓ ਇੱਕ, ਵੀ ਅਸੀਂ ਸਾਲ ਦਾ ਦੇਣਾ ਆ, ਠੀਕ ਹੈ ਕਿ ਨਹੀਂ। ਸੋ ਛੋਟੇ ਜਿਹੜੀਆਂ ਈਵਨ ਬਿਊਟੀ ਪਾਰਲਰਸ ਆ, ਦੇਖੋ ਵੀ ਉਹ ਕਿੰਨੇ $10-12 ਮੇਰੇ ਖਿਆਲ ਨਾਲ ਵਾਲ ਕੱਟਣ ਦੇ ਪੈਸੇ ਲੈਂਦੀਆਂ ਹੋਣੀਆਂ, ਹਨਾ। ਸੋ ਉਹਨਾਂ ਦੀ ਵੀ ਐਸੋਸੀਏਸ਼ਨ ਆ, ਉਹਨਾਂ ਨੇ ਵੀ ਐਗਜ਼ੈਂਪਸ਼ਨ ਲੈ ਲਈ ਇਹਦੇ ਵਿੱਚੋਂ, ਹਨਾ। ਤੇ ਹਰਜੋਤ ਸਿੰਘ ਜੀ, ਅਖਬਾਰ ਸੁੱਟਣ ਵਾਲਿਆਂ ਨੇ ਇੱਥੇ ਜਿਹੜੇ ਆ ਉਹਨਾਂ ਨੇ ਲਈ ਆ, ਰੀਅਲ ਏਸਟੇਟ ਵਾਲਿਆਂ ਨੇ ਲਈ ਆ, ਤਕਰੀਬਨ ਸਾਰੇ ਜਿਹੜੇ ਉਹ ਲੈ ਗਏ ਆ ਜਿਨ੍ਹਾਂ ਨੂੰ ਉਹਨਾਂ ਨੇ ਦੱਬਣਾ ਸੀਗਾ, ਊਬਰ, ਲਿਫਟ, ਡੋਰਡੈਸ਼, ਉਹ ਸਾਰਿਆਂ ਨੂੰ ਉਹਨਾਂ ਨੇ ਪ੍ਰੋਪ 22 ਬਣਾ ਲਈ ਆ। ਸੋ ਬਾਕੀ ਦੇ ਸਾਰੇ ਬਚ ਕੇ ਬੈਠੇ ਰਹਿ ਗਏ ਜੀ। ਬਿਲਕੁਲ, ਜੋ ਰੀਅਲ ਸਟੇਟ ਵਾਲੇ ਆ ਜ਼ਿਆਦਾ ਪੈਸੇ ਬਣਾਉਂਦੇ ਆ, ਇੰਸ਼ੋਰੈਂਸ ਏਜੰਟ ਬਣਾਉਂਦੇ ਆ, ਲਾਇਰਸ, ਡਾਕਟਰ, ਇੰਜੀਨੀਅਰ, ਆਰਕੀਟੈਕਟ, ਇਹਦੀ ਸਾਰਿਆਂ ਨੇ ਐਗਜ਼ੈਂਪਸ਼ਨ ਲਈਆਂ। ਪਰ ਮੈਂ ਐਗਜ਼ਾਮਪਲ ਦਿੱਤੀਆਂ ਵੀ ਟਰੈਵਲ ਏਜੰਸੀ ਦੀਆਂ, ਬਿਊਟੀ ਪਾਰਲਰਸ ਦੀਆਂ, ਬਾਰਬਰ ਸ਼ਾਪ, ਕਿੰਨੇ ਕਿਤੇ ਕਾਸਮੈਟੋਲੋਜਿਸਟ ਪੈਸੇ ਬਣਾਉਂਦੇ ਆ। ਪਰ ਉਹਨਾਂ ਦੀਆਂ ਐਸੋਸੀਏਸ਼ਨ ਇੰਨੀਆਂ ਤਕੜੀਆਂ, ਉਹ ਮੈਂਬਰਸ਼ਿਪ ਦਿੰਦੇ ਆ, ਉਹਨਾਂ ਨੇ ਵਕੀਲ ਵਧੀਆ ਹਾਇਰ ਕੀਤੇ ਆ, ਲੌਬੀਇਸਟ ਵਧੀਆ ਹਾਇਰ ਕੀਤੇ ਆ। ਸੋ ਇਹ ਪ੍ਰੋਬਲਮ ਆ ਵੀ ਜੇ ਨਹੀਂ ਪ੍ਰੋਟੈਸਟ ਕਰ ਸਕਦੇ ਦੂਜੇ ਪਾਸੇ ਰੱਖੋ, ਲੌਬੀਇਸਟ ਉੱਧਰ ਪੈਸੇ ਚੰਗੇ ਲਾਓ, ਹਨਾ। ਸੋ ਇਸ ਕਰਕੇ ਪਰ ਹੁਣ ਉਹ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੈ। ਤੇ AV5 ਦੇ ਹੁਣ ਫਾਇਦੇ ਗਿਣੋ ਵੀ ਕੀ ਕੀ ਹੈਗੇ ਆ। ਇੱਕ ਤਾਂ ਉਹਦੇ ਚ ਮਿਨੀਮਮ ਵੇਜ ਤੁਹਾਨੂੰ ਮਿਲੂਗੀ, ਪੇਡ ਸਿਕ ਲੀਵ ਮਿਲੂਗੀ, ਪੇਡ ਫੈਮਿਲੀ ਲੀਵ ਮਿਲੂਗੀ, ਅਨਪਲਾਇਮੈਂਟ ਇੰਸ਼ੋਰੈਂਸ, ਵਰਕਰਸ ਕੌਮ ਇੰਸ਼ੋਰੈਂਸ, ਸ਼ਾਰਟ ਟਰਮ ਡਿਸੇਬਿਲਿਟੀ ਇੰਸ਼ੋਰੈਂਸ। ਸੋ ਬਹੁਤ ਸਾਰੇ ਫਾਇਦੇ ਵੀ ਆ, ਹੁਣ ਉਹੀ ਸੋਚੋ ਜੀ। ਜੀ ਬਿਲਕੁਲ। ਦੇਖੋ ਜੀ, ਬਹੁਤ ਸ਼ੁਕਰੀਆ ਹਰਜੋਤ ਜੀ, ਬੜੀ ਮਿਹਰਬਾਨੀ। ਸੋ ਜਦੋਂ ਮਸਲਾ ਆਉਂਦਾ ਨਾ ਟੈਕਸ ਦੀ, ਜਦੋਂ ਗੱਲ ਆਉਂਦੀ ਆ
ਜਿਹੜੀ ਇਹ ਸਰਕਾਰਾਂ ਹੁੰਦੀਆਂ ਨਾ, ਕੋਈ ਵੀ ਜਿਹੜੀਆਂ ਇਹ ਸਰਕਾਰਾਂ ਆ, ਉਹਨਾਂ ਦਾ ਇਹੀ ਹੁੰਦਾ ਜ਼ੋਰ ਵੀ ਜਿਹੜਾ ਬੰਦਾ ਕੋਈ ਵੀ ਕਮਾਈ ਕਰ ਰਿਹਾ ਆ, ਵੱਧ ਤੋਂ ਵੱਧ ਉਹਦੇ ਵਿੱਚੋਂ ਟੈਕਸ ਕਿੱਦਾਂ ਜਿਹੜਾ ਉਹ ਹਾਸਲ ਜਿਹੜਾ ਉਹ ਕੀਤਾ ਜਾ ਸਕੇ, ਕਿੰਨਾ ਜਿਹੜਾ ਆ ਉਹ ਆਪਾਂ ਲਈਏ। ਫਿਰ ਅਗਲਿਆਂ ਨੇ ਕਹਿਣਾ ਬੜੇ ਸੋਹਣੇ ਢੰਗ ਨਾਲ ਹੁੰਦਾ, ਦੇਖੋ ਜੀ ਅਸੀਂ ਤਾਂ ਸੜਕਾਂ ਬਣਾਉਣੀਆਂ, ਅਸੀਂ ਤਾਂ ਇਨਫਰਾਸਟ੍ਰਕਚਰ ਤੁਹਾਨੂੰ ਦੇਣਾ, ਅਸੀਂ ਤਾਂ ਤੁਹਾਡੇ ਲਈ ਆਹ ਕਰਨ ਜਾ ਰਹੇ ਹਾਂ, ਅਸੀਂ ਤਾਂ ਤੁਹਾਡੇ ਲਈ ਉਹ ਕਰਨ ਜਾ ਰਹੇ ਹਾਂ। ਪ੍ਰੋਬਲਮ ਕੀ ਆਉਂਦੀ ਆ, ਕਹਿ ਇਹ ਦਿੰਦੇ ਆ ਬਹੁਤ ਵਾਰੀ ਨਾ, ਹਰ ਥਾਂ ਦੇ ਉੱਤੇ ਟੈਕਸ ਜਿਹੜਾ ਉਹ ਵਧਾ ਦਿੱਤਾ ਜਾਂਦਾ ਹੈ ਵੀ ਆਹ ਕਰਾਂਗੇ ਉਹ ਕਰਾਂਗੇ। ਪ੍ਰੋਬਲਮ ਕੀ ਹੁੰਦੀ ਆ ਵੀ ਉਹ ਜਿਹੜੀ ਮਨੀ ਆ ਉਹ ਸਾਈਫਨ ਕਰਕੇ ਕਿਸੇ ਹੋਰ ਪ੍ਰੋਜੈਕਟ ਵਾਲੇ ਪਾਸੇ ਨੂੰ ਜਿਹੜੀ ਉਹ ਬਾਅਦ ਚ ਡਾਇਵਰਟ ਜਿਹੜੀ ਉਹ ਕਰ ਦਿੱਤੀ ਜਾਂਦੀ ਆ। ਇਹਨਾਂ ਨੂੰ ਪੁੱਛਣ ਵਾਲਾ ਕੋਈ ਬਾਅਦ ਦੇ ਵਿੱਚ ਰਹਿੰਦਾ ਨਹੀਂ, ਜਿੰਨੇ ਚਿਰ ਨੂੰ ਉਹ ਪੁੱਛਦੇ ਉਨੀ ਦੇਰ ਤੱਕ ਮਨੀ ਜਿਹੜੀ ਆਲਰੇਡੀ ਹੋਰ ਪਾਸੇ ਨੂੰ ਜਿਹੜੀ ਉਹ ਜਾ ਚੁੱਕੀ ਹੁੰਦੀ ਆ, ਤੇ ਹਾਲਾਤ ਵੱਧ ਤੋਂ ਬੱਤਰ ਜਿਹੜੇ ਹੁੰਦੇ ਜਾ ਰਹੇ ਆ, ਕਿਉਂਕਿ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੇ ਆਪਣੀ ਜਿਹੜੀ ਵੋਟ ਆ ਉਸ ਨੂੰ ਪੱਕਿਆਂ ਰੱਖਣ ਦੇ ਲਈ ਕੁਝ ਅਜਿਹੇ ਪ੍ਰੋਗਰਾਮਸ ਆ ਉਹ ਉਹਨਾਂ ਨੇ ਘੜਦੇ ਰਹਿਣਾ ਹੁੰਦਾ ਆ, ਜਿਹਦੇ ਨਾਲ ਉਹਨਾਂ ਦੀਆਂ ਵੋਟਾਂ ਜਿਹੜੀਆਂ ਆ ਉਹ ਪੱਕੀਆਂ ਰਹਿਣ। ਸੋ ਇਹ ਨਾ ਬੜੇ ਸਮਝ ਦੇ ਨਾਲ ਜਿਹੜੀ ਉਹ ਚੱਲਣ ਦੀ ਜਿਹੜੀ ਉਹ ਜ਼ਰੂਰਤ ਆ। ਹਰਜੋਤ ਸਿੰਘ ਜੀ ਤਾਂ $1000 ਸਾਲ ਦਾ ਕਹਿ ਗਏ ਆ, ਇੱਥੇ ਤਾਂ ਬਹੁਤ ਘੱਟ ਜਿਹੜੇ ਆਪਾਂ ਕਹਿ ਲਓ ਵੀ ਸਾਲ ਦੇ ਆ, ਉਹਦੇ ਵਿੱਚ ਵੀ ਕਈ ਜਿਹੜੇ ਲੋਕ ਆ ਉਹ ਐਡ ਨਹੀਂ ਹੁੰਦੇ। ਹੁਣ ਆਪਣੀ ਜਿਹੜੀ ਨਾਪਟਾ ਵਾਲੀ ਆ ਰਮਨ ਹੁਣੀ ਆਉਂਦੇ ਹੀ ਆ, ਹਰ ਵੀਰਵਾਰ ਨੂੰ ਆਪਾਂ ਨੂੰ ਸਵੇਰੇ ਪ੍ਰੋਗਰਾਮ ਦੇ ਵਿੱਚ ਉਹ ਦੱਸਦੇ ਹੀ ਆ। ਐਸੋਸੀਏਸ਼ਨ ਉਹ ਵੀ ਹੈਗੀ ਆ, ਜੇ ਨਹੀਂ ਆ ਉਹਦੀਆਂ ਸ਼ਾਖਾਵਾਂ ਬਣਾਉਣੀਆਂ, ਉਹਨਾਂ ਨੂੰ ਉਹਦੇ ਵਿੱਚ ਹੋਰ ਐਡ ਕਰਨਾ ਆ, ਮਲਟੀਪਲ ਹੈਗੀਆਂ, ਸਾਰਿਆਂ ਨੇ ਇਕੱਠੇ ਹੋਣਾ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਹੋ ਸਕਦੀਆਂ, ਸਪੇਸ ਹਮੇਸ਼ਾ ਹੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਰਹਿੰਦੀ ਆ। ਪਰ ਇਹ ਨਾ ਇਹਦੇ ਵਿੱਚ ਕਮਿਟਮੈਂਟ ਦੀ ਜਿਹੜੀ ਇੱਕ ਵੱਡੀ ਪ੍ਰਵੀਨ ਗੱਲ ਆਉਂਦੀ ਆ ਵੀ ਆਪਾਂ ਨੂੰ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਕਮਿਟ ਹੋ ਕੇ ਜਿਹੜਾ ਉਹ ਚੱਲਣਾ ਪੈਂਦਾ ਆ। ਨੰਗੇ ਧੜ ਬਾਜੀ ਲੜਨ ਵਾਲੀ ਗੱਲ ਜਿਹੜੀ ਹੈ ਇਹ ਚੀਜ਼ਾਂ ਦੇ ਵਿੱਚ ਉਹ ਫਿਰ ਬਣਦੀ ਆ ਜੀ। ਬਿਲਕੁਲ ਜੀ, ਸਾਡੇ ਕਾਲਰ ਨਾਲ ਜੁੜ ਚੁੱਕੇ ਨੇ ਪ੍ਰਭਜੋਤ ਜੀ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਆ। ਸਤਿ ਸ਼੍ਰੀ ਅਕਾਲ ਪ੍ਰਭਜੋਤ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਪ੍ਰਵੀਨ ਭਾਜੀ ਤੇ ਰਾਜ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਮੈਂ ਅਕਾਲ ਤੁਸੀਂ ਸੁਣ ਰਿਹਾ ਸੀ ਤੇ ਮੈਂ ਟੱਕ ਤੇ ਸੀਗਾ ਲਾਈਵ ਦਾ, ਬਹੁਤ ਵੱਧ ਸਾਡਾ ਪ੍ਰੋਗਰਾਮ ਸੁਣਦਾ ਹੁੰਦਾ ਵੀਰਵਾਰ ਨੂੰ ਵੀ। ਜੀ। ਸੋ ਗੱਲ ਏਦਾਂ ਆ ਕਿ ਜਦੋਂ ELDਆਂ ਲੱਗੀਆਂ ਉਦੋਂ ਵੀ ਅਸੀਂ ਤੁਰੇ ਹੋ ਸੀਗੇ ਹਨਾ ਨਾਲ, ਜਦੋਂ ਯੂਪਾ ਸਿਟੀ ਤੋਂ ਪ੍ਰਿਜ਼ਨੋ ਤੱਕ, ਤੇ ਉੱਥੇ ਕਈ ਪ੍ਰੋਗਰਾਮ ਕਈ ਲੋਕ ਗਲਤ ਵੀ ਵਿੱਚ ਗਲਤੀ ਵੀ ਕਰੀ ਜਾਂਦੇ ਸੀਗੇ, ਕੋਈ ਸਪੀਡ ਕਰੀ ਜਾਂਦਾ ਸੀ, ਕੋਈ ਸ਼ਰਾਰਤਾਂ ਕਰੀ ਜਾਂਦਾ ਸੀ। ਤੇ ਉੱਥੇ ਲਾਈਕ ਮੈਂ ਓਦਾਂ ਆਪਣੀ ਗੱਲ ਕਰਦਾ ਹਨਾ, ਉੱਥੇ ਗੁਰਦੁਆਰੇ ਅੰਦਰ ਪਾਠ ਹੋ ਰਿਹਾ, ਗੁਰਦੁਆਰਾ ਸਾਹਿਬ ਜਿਹਨੂੰ ਆਪਾਂ ਸਰੋਵਰ ਗੁਰਦੁਆਰਾ ਕਹਿ ਦਿੰਦੇ ਆ ਨਾ, ਉੱਥੇ ਇਕੱਠੇ ਹੋਏ ਸੀ, ਉਹਦਾ ਰਹਿਰਾਸ ਦਾ ਪਾਠ ਚੱਲਣ ਡਿਆ ਤੇ ਉੱਥੇ ਲੋਕੀ ਹੌਰਨ ਛੱਡਣ ਡਿਆ ਉੱਚੀ ਉੱਚੀ ਹਨਾ, ਐਂਟਰ ਹੁੰਦੇ ਸਾਰ। ਚਲੋ ਐਨੀਵੇ ਉਹ ਅਲੱਗ ਹੋ ਗਿਆ। ਹੁਣ AB5 ਆ ਉਹ ਹੋ ਗਿਆ ਲਾ ਆਲਮੋਸਟ ਹੋ ਗਿਆ ਆ ਹਨਾ। ਹੁਣ ਅਗਲੇ ਸਾਲ ਸੋਚੇਗਾ ਅਗਲੇ ਸਾਲ ਸਮੋਕ ਚੈੱਕ ਦਾ ਲਾ ਰਿਹਾ ਕਿ ਸਮੋਕ ਚੈੱਕ ਕਰਨਾ ਪਿਆ ਕਰਨਾ ਸਾਲ ਚ 4 ਵਾਰੀ। ਨਵੰਬਰ ਦੇ ਵਿੱਚ ਵੋਟਾਂ ਆ ਰਹੀਆਂ ਆ, ਹੁਣ ਕਰ ਲਓ। ਰਮਨ ਭਾਜੀ ਹੈਗੇ ਨਾਫਤਾ ਵਾਲੇ, ਆਪਾਂ ਜਿੱਦਾਂ ਯੈਸ ਨੋ ਕਰਦੇ ਆ ਵੋਟਾਂ ਤੇ, ਸਾਰੇ ਤਾਂ ਹੈਗੇ ਵਰਕ ਪਰਮਿਟ ਵਾਲੇ ਅਮਰੀਕਾ ਚ ਪੰਜਾਬੀ, ਸਾਰੇ ਸਿਟੀਜ਼ਨ ਵੀ ਕਾਫੀ ਆ, ਸਾਡੀ ਟਰਾਂਸਪੋਰਟ ਵਾ। ਇਕਜੁੱਟ ਹੋ ਜਾਓ। ਜੇ ਆਪਾਂ ਇੰਡੀਆ ਦੀ ਗੱਲ ਕਰਦੇ, ਇੰਡੀਆ ਮੈਂ ਮੰਨਦਾ ਇੱਥੇ ਲੋਕਾਂ ਦੇ ਵੱਡੇ ਵੱਡੇ ਲੋਨ ਚੱਕੇ ਹੋ ਆ, ਇੱਥੇ ਮਾੜੇ ਜੇ ਕਿਸੇ ਨੂੰ ਕਾਲ ਕਰ ਦੇਵਾਂ, ਮੈਂ ਕਿਹਾ ਮੈਂ ਭਾਜੀ ਟਰੱਕ ਲੈਣਾ, ਮੈਂ ਨਾਂ ਨਹੀਂ ਲੈਣਾ ਸੈਕਟਰ ਆਪਣੇ ਸਟਾਕਟਨ ਦੇ, ਤੁਹਾਨੂੰ ਪਤਾ ਹੀ ਹੈ ਜਿਹੜੇ ਮਹਿੰਗੇ ਟਰੱਕ ਵੇਚਦੇ ਆ, ਪਤਾ ਲੱਗ ਜਾਣਾ ਸਾਰਿਆਂ ਨੂੰ। ਕਹਿੰਦਾ 2,40,000 ਦਾ ਤੈਨੂੰ ਟਰੱਕ ਦਿੰਦਾ, ਬਾਕੀ ਤੈਨੂੰ ਮੈਂ 30,000 ਡਿਸਕਾਊਂਟ ਦੇ ਦੂੰਗਾ, ਬਾਕੀ ਤੂੰ 2,10,000 ਦਾ ਟਰੱਕ ਵਾ ਹਨਾ। ਤੋ ਮੈਂ ਉੱਥੇ ਫੋਨ ਰੱਖਤਾ। ਤੋ ਇੰਨਾ ਮਹਿੰਗਾਈ ਕਰ ਕਰਕੇ ਓਵਰ ਪੇ ਕਰ ਕਰਕੇ ਕਰ ਰਹੇ ਆ, ਕਿਉਂਕਿ ਭਾਜੀ ਉਹਨਾਂ ਨੇ ਪਹਿਲੇ ਕਹਿ ਦਿੱਤੀਆਂ ਸਾਰੀਆਂ ਗੱਲਾਂ, ਕਹਿ ਦਿੱਤੇ ਆਲਰੇਡੀ ਕਿ ਜਿਹੜਾ ਇਹ ਤਾਂ ਹੋ ਗਿਆ ਜਿਹੜਾ ਜੋ ਹੋਣਾ ਸੀਗਾ, ਠੀਕ ਹੈ ਨਾ। W2 ਕਟਾਉਣਾ ਜ਼ਰੂਰੀ ਵੀ ਆ, ਕਿਉਂਕਿ ਕੱਲ ਨੂੰ ਤੁਹਾਡੇ ਸੱਟ ਚੋਟ ਲੱਗ ਗਈ, ਰੱਬ ਨਾ ਕਰੇ ਕੁਝ ਹੋ ਗਿਆ, ਹੋਰ ਕਾਮਨ ਹੈ ਨਾ, ਜੋ ਵੀ ਹੁੰਦਾ ਤੁਹਾਨੂੰ ਮਿਲੂਗਾ ਘਰੇ ਬਹਿ ਕੇ, ਠੀਕ ਹੈ ਨਾ। ਮੈਂ ਆਪ ਔਨ ਆਪਰੇਟਰ ਆ, ਮੈਂ ਆਪ ਕਟਾਉਣਾ W2, ਠੀਕ ਹੈ ਨਾ ਜੀ। ਸੇਫਟੀ ਲਈ ਆ ਭਾਜੀ। ਅਸੀਂ ਸਟੋਰਾਂ ਤੇ ਕੰਮ ਕਰਦੇ ਸੀਗੇ, ਉਦੋਂ ਵੀ ਮਿਲਦੇ ਸੀ ਜਦੋਂ ਸੱਟ ਚੋਟ ਲੱਗ ਜਾਣੀ ਘਰੇ ਬੱਚਿਆਂ ਨੂੰ ਹਨਾ। ਤੇ ਇਹਦਾ ਆਪਾਂ ਟਰੱਕ ਚਲਾਉਂਦੇ ਏਡਾ ਵੱਡਾ ਰਸਤੇ 'ਚ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਆ। ਤੇ ਹੁਣ ਸਮੋਕ ਚੈੱਕ ਦਾ ਧਿਆਨ ਦਿਓ, ਜਿਹੜਾ ਉਹ ਹੋਣਾ ਆ ਅਗਲੇ ਜਨਵਰੀ ਤੋਂ ਸਟਾਰਟ ਹੋ ਜਾਣਾ ਆ, ਉਹਦੇ ਬਾਰੇ ਧਿਆਨ ਦੇ ਦਿਓ ਅੱਗੇ ਜਾ ਕੇ। ਨਵੰਬਰ 'ਚ ਵੋਟਾਂ ਆ ਰਹੀਆਂ ਆ। ਬਿਲਕੁਲ ਬਿਲਕੁਲ ਜੀ, ਮਤਲਬ ਮੜ ਜਾ ਇਕੱਠੇ ਹੋ ਜਾਓ ਪਲੀਜ਼ ਜੀ, ਤੇ ਬਚਾਅ ਹੋ ਜਾਊਗਾ ਜੀ। ਥੈਂਕ ਯੂ ਜੀ, ਥੈਂਕ ਯੂ ਪ੍ਰਭਜੋਤ ਜੀ। ਸੋ ਸਾਡੇ ਜਿਹੜੇ ਪ੍ਰੋਗਰਾਮ ਲਿਆਉਣ ਦਾ ਮਕਸਦ ਨਾਲ ਦੇ ਨਾਲ ਇਹ ਵੀ ਜਿਹੜਾ ਰਹਿੰਦਾ, ਚਲੋ ਆਪਾਂ ਤੁਹਾਨੂੰ ਜਿਹੜੇ ਨਵੇਂ ਰੈਗੂਲੇਸ਼ਨ ਆ ਰਹੇ ਆ ਉਹ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ। ਸੋ ਇਹ ਨਾ ਹਰ ਵਾਰੀ ਨਾ ਹੋਵੇ ਵੀ ਸੱਪ ਲੰਘਿਆ ਲੀਕ ਕੁੱਟਣ ਵਾਲੀ ਗੱਲ, ਕਿਉਂਕਿ ਮੈਂ ਬਾਰ-ਬਾਰ ਇਹ ਚੀਜ਼ ਜਿਹੜੀ ਉਹ ਕਹਿ ਰਿਹਾ ਵੀ ਆਪਾਂ ਬਾਰ-ਬਾਰ ਇਹ ਚੀਜ਼ ਜਿਹੜੀ ਉਹ ਨਾ ਹੋਵੇ। ਭਾਈ ਹੁਣ ਸਬਕ ਸਿੱਖ ਲੈਣਾ ਚਾਹੀਦਾ ਆ।
ਹੁਣ ਜੀ, ਆਲਰੇਡੀ ਆਪਾਂ ਨੂੰ ਪਤਾ ਵੀ ਆਹ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਆ ਡਰੱਗ ਐਂਡ ਅਲਕੋਹਲ ਦਾ ਜਿਹੜਾ ਕਲੀਅਰਿੰਗ ਹਾਊਸ ਦੇ ਵਿੱਚ ਹੁਣ ਵਾਲ ਦੇ ਨਾਲ ਟੈਸਟਿੰਗ ਨੂੰ ਲੈ ਕੇ ਆ, ਕਈ ਉਹਦੇ ਹੱਕ 'ਚ ਆ, ਕਈ ਉਸਦੇ ਜਿਹੜੇ ਉਹ ਅਗੇਂਸਟ ਵੀ ਜਿਹੜੇ ਉਹ ਹੈਗੇ ਆ। ਕਈ ਚੀਜ਼ਾਂ ਜਿਹੜੀਆਂ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਚੱਲਣੀਆਂ ਆ। ਇਹ ਸਮੌਗ ਵਾਲਾ ਜਿਹੜਾ ਇਸ ਦੇ ਵਿੱਚ ਰੌਲਾ ਆ, ਉਸ ਤੋਂ ਮਗਰੇ ਹੀ ਜਿਹੜਾ ਉਹ ਤੁਰਿਆ ਆਉਂਦਾ ਆ ਜਿਹੜੇ ਇਲੈਕਟ੍ਰਿਕ ਟਰੱਕਾਂ ਦਾ ਇੱਥੇ ਆ। ਤੁਸੀਂ ਕਹਿੰਦੇ ਆ ਕੈਲੀਫੋਰਨੀਆ ਵਾਲਿਆਂ ਦੇ ਵਿੱਚ ਕਾਰ ਵਾਲੇ, ਕੈਲੀਫੋਰਨੀਆ ਦੀ ਸਰਕਾਰ ਕਹਿੰਦੀ ਆ ਵੀ ਅਸੀਂ ਡੀਜ਼ਲ ਵਾਲੇ ਟਰੱਕ ਜਿਹੜੇ ਉਹ 2035 ਤੋਂ ਬਾਅਦ ਦੇ ਵਿੱਚ ਆਪਾਂ ਬੰਦ ਕਰ ਦੇਣੇ ਆ, ਫੇਜ਼ ਆਊਟ ਕਰ ਦੇਣੇ ਆ। ਇੱਥੇ ਜੀ, ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਰੈਗੂਲਰ ਕੱਲੀ ਗੈਸ ਵਾਲੀ ਗੱਡੀ ਨਹੀਂ ਅਸੀਂ ਜਿਹੜੀ ਉਹ ਵੇਚਣ ਦੇਣੀ। ਉਹ ਜਿਹੜੀ ਚੀਜ਼ ਨਹੀਂ ਹੋਣੀ, ਹਾਈਬ੍ਰਿਡ ਹੋਵੇ ਜਾਂ ਕੱਲੀ ਇਲੈਕਟ੍ਰਿਕ ਜਿਹੜੀ ਉਹ ਹੋਵੇ। ਉਹਦੇ ਲਈ ਕੀ ਤਿਆਰੀ ਆ? ਕੱਲ ਨੂੰ ਹੁਣ ਜਦੋਂ ਇੰਨੇ ਮਹਿੰਗੇ ਟਰੱਕ, ਚਲੋ ਚਾਹੇ ਮਹਿੰਗਾ ਲਿਆ ਕਿਸੇ ਨੇ, ਸਸਤਾ ਲਿਆ ਆ, ਜਿਹਨੂੰ ਵੀ ਜਿਹਦਾ ਜਿੰਨਾ ਦਾ ਵੀ ਸਰਦਾ ਉਹ ਕਰ ਰਿਹਾ ਆ। ਇਨਫਰਾਸਟ੍ਰਕਚਰ ਢਾਂਚਾ ਕਿੰਨਾ ਕੁ ਤਿਆਰ ਕੀਤਾ ਆ, ਕੀ ਜਿਹੜਾ ਹੋਣਾ ਆ। ਆਪਣੀ ਆਵਾਜ਼ ਚੱਕੋ ਵੀ ਭਾਈ ਕੱਲ ਨੂੰ ਅਸੀਂ 4 ਲੱਖ ਦਾ, ਹੁਣ 2 ਲੱਖ ਡਾਲਰ ਦਾ ਟਰੱਕ ਲੈਣ ਲੱਗਿਆ ਜਿਹੜਾ ਆ, ਧੂੰਆਂ ਨਿਕਲ ਜਾਂਦਾ ਕੰਨਾਂ ਥਾਣੀ, ਤੇ ਬਾਅਦ ਚ 4 ਲੱਖ ਵਾਲਾ ਟਰੱਕ ਕਿੱਦਾਂ ਲੈਣਾ ਆ? ਉਹਦੇ ਲਈ ਕੀ ਸਾਡੇ ਲਈ ਜਿਹੜਾ ਉਹ ਤੁਸੀਂ ਕਰੋਗੇ ਵੀ ਮੰਨ ਲਓ ਅਸੀਂ ਇਲੈਕਟ੍ਰਿਕ ਟਰੱਕ ਲੈ ਵੀ ਲੈਂਦੇ ਆ ਤੁਹਾਡੇ ਕਹਿਣ ਦੇ ਉੱਤੇ ਵੀ ਇੱਥੇ ਅਸੀਂ ਲੈਣਾ ਵੀ ਆ, ਵੀ ਉਹਦੇ ਲਈ ਭਾਈ ਸਾਡੇ ਲਈ ਕੀ ਫਾਇਦਾ ਆ, ਸਾਨੂੰ ਇਹਦੇ ਵਿੱਚ ਕੀ ਨੁਕਸਾਨ ਆ, ਜਿਹੜਾ ਡਾਊਨ ਟਾਈਮ ਹੋਣਾ, ਚਾਰਜਿੰਗ ਜਦੋਂ ਇੰਨਾ ਚਿਰ ਜਿਹੜੀ ਉਹ ਕਰਨੀ ਆ, ਉਹਦੇ ਲਈ ਕੀ ਹੋਣਾ ਆ, ਕਿਵੇਂ ਹੋਣਾ ਆ। ਭਾਈ ਹੁਣ ਤੋਂ ਹੀ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨੀ ਜਿਹੜੀ ਉਹ ਸ਼ੁਰੂ ਕਰ ਲਓ, ਇਕੱਠੇ ਹੋ ਕੇ ਗੱਲ ਕਰਨੀ ਸ਼ੁਰੂ ਕਰ ਲਓ। AB5 ਤਾਂ ਹੁਣ ਜਿਹੜਾ ਲੱਗ ਗਿਆ ਉਹ ਲੱਗ ਗਿਆ, ਜੇ ਤਾਂ ਐਗਜ਼ੈਂਪਸ਼ਨ ਮਿਲ ਗਈ ਫਿਰ ਤਾਂ ਵੈਲ ਐਂਡ ਗੁੱਡ, ਜੇ ਨਹੀਂ ਮਿਲੀ ਤਾਂ ਜਿੱਦਾਂ ਹਰਜੋਤ ਜੀ ਕਹਿ ਕੇ ਗਏ ਆ, ਫਿਰ ਦਿਲ ਬਹਿਲਾਨੇ ਕਾ ਖਿਆਲ ਅੱਛਾ ਹੈ ਗਾਲਿਬ, ਤੇ ਫਿਰ ਉਹਦੇ ਫਾਇਦੇ ਜਿਹੜੇ ਆ ਆਪਸ ਦੇ ਵਿੱਚ ਦਿਲ ਨੂੰ ਜਿਹੜੇ ਸਮਝਾਉਣੇ ਸ਼ੁਰੂ ਕਰਨੇ ਪੈਣੇ ਆ ਵੀ ਭਾਈ ਏਦਾਂ ਆ। ਪਰ ਇਸ ਤੋਂ ਇਲਾਵਾ ਹੋਰ ਕਈ ਨਵੀਆਂ ਰੈਗੂਲੇਸ਼ਨ, ਨਵੇਂ ਕਾਨੂੰਨ ਜਿਹੜੇ ਆ ਉਹ ਆਉਂਦੇ ਰਹਿਣੇ ਆ, ਤੇ ਜੇ ਤੁਸੀਂ ਸਤਰਕ ਨਹੀਂ ਰਹੇ, ਜੇ ਤੁਸੀਂ ਇਸ ਦੇ ਪ੍ਰਤੀ ਜਿਹੜਾ ਉਹ ਧਿਆਨ ਨਹੀਂ ਦਿੱਤਾ, ਤੇ ਭਾਈ ਫਿਰ ਬਾਅਦ ਚ ਬਣਨਾ ਕੀ ਆ? ਫਿਰ ਹਰ ਵਾਰੀ ਆਪਾਂ ਇਹ ਹੱਲਾ ਗੁੱਲਾ ਹੀ ਜਿਹੜਾ ਉਹ ਕਰਨਾ ਆ। ਕੁਛ ਇਸ ਨੂੰ ਤਰੀਕੇ ਦੇ ਨਾਲ ਜਦੋਂ ਟੇਬਲ ਤੇ ਸੱਦਦੇ ਆ, ਜਾ ਕੇ ਬੈਠੋ, ਆਪਣੀ ਗੱਲ ਰੱਖੋ। ਡਜ਼ਨਟ ਮੈਟਰ ਉਹਨਾਂ ਨੂੰ ਚੰਗੀ ਲੱਗਦੀ ਆ, ਮਾੜੀ ਲੱਗਦੀ ਆ, ਤੁਸੀਂ ਆਪਣੀ ਜਿਹੜੀ ਗੱਲ ਆ ਉਹ ਦ੍ਰਿੜਤਾ ਦੇ ਨਾਲ, ਸਹੀ ਢੰਗ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਦੱਸੋ, ਤਾਂ ਜੋ ਕਾਨੂੰਨ ਬਣਨ ਤੋਂ ਪਹਿਲਾਂ ਹੀ ਤੁਹਾਡੇ ਲਈ ਵੀ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸੋਚ ਕੇ ਜਿਹੜਾ ਉਹ ਕਰਨ। ਕਿਉਂਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਹੁੰਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ, ਫੀਲਡ ਦਾ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ। FMCSA ਦਾ ਕਿੰਨਾ ਰੌਲਾ ਰਿਹਾ ਆ ਵੀ ਯਾਰ ਤੁਸੀਂ ਚੀਫ ਉਹ ਬੰਦਾ ਲਾਉਂਦੇ ਰਹੇ ਆ ਜਿਹਨੇ ਕਦੀ ਟਰੱਕ ਦੇ ਲਾਗੋ ਛਾਗੋ ਵੀ ਨਹੀਂ ਲੰਘ ਕੇ ਦੇਖਿਆ। ਉਹਨੂੰ ਟਰੱਕਿੰਗ ਇੰਡਸਟਰੀ ਦੇ ਜਿਹੜੇ ਰੈਗੂਲੇਸ਼ਨਾਂ ਬਣਾਉਣ ਦੇ ਲਈ ਤੁਸੀਂ ਉਹ ਬੰਦੇ ਜਿਹੜੇ ਮੁੱਖ ਸਕੱਤਰ ਜਿਹੜੇ ਉਹ ਉਸ ਹਿਸਾਬ ਦੇ ਨਾਲ ਜਿਹੜੇ ਉਹ ਲਾ ਰਹੇ ਆ, ਵੀ ਕੋਈ ਇਦਾਂ ਦੇ ਬੰਦੇ ਜਿਹੜੇ ਇੰਡਸਟਰੀ ਵਾਲੇ ਆ ਉੱਥੇ ਜਿਹੜੇ ਉਹ ਨਾਲ ਬੈਠੇ ਹੋਣ। ਜੇ ਤੁਸੀਂ ਐਡਮਿਨਿਸਟ੍ਰੇਸ਼ਨ 'ਚ ਉਹਨਾਂ ਨੇ ਉਦਾਂ ਦੇ ਬੰਦੇ ਰੱਖਣੇ ਵੀ ਆ, ਐਟਲੀਸਟ ਉਹਨਾਂ ਨੂੰ ਐਡਵਾਈਜ਼ਿੰਗ ਕਰਨ ਵਾਲੇ ਤਾਂ ਉਹ ਬੰਦੇ ਹੋਣ ਜਿਨ੍ਹਾਂ ਨੂੰ ਇੰਡਸਟਰੀ ਦੇ ਬਾਰੇ ਪਤਾ ਆ, ਉਹਨਾਂ ਦੀ ਰਾਏ ਜਿਹੜੀ ਉਹ ਸੁਣੀ ਜਾਂਦੀ ਹੋਵੇ। ਇੱਕ ਉਹਨਾਂ ਨੇ ਢਾਂਚਾ ਇਸ ਚੀਜ਼ ਦੇ ਵਿੱਚ ਬਣਾਇਆ ਆ ਜਿਹੜੀ ਫੈਡਰਲ ਰਜਿਸਟਰੀ ਦੇ ਵਿੱਚ ਜਦੋਂ ਕਮੈਂਟ ਪੀਰੀਅਡ ਚੱਲਦੇ ਹੁੰਦੇ ਆ, ਵੀ ਆਹ ਕਾਨੂੰਨ ਜਿਹੜਾ ਜੀ ਆਉਣ ਲੱਗਾ ਆ, ਇਸ ਨੂੰ ਲੈ ਕੇ ਤੁਸੀਂ ਆਪਣੇ ਜਿਹੜੇ ਉਹ ਕਮੈਂਟ ਦਿਓ। ਫਿਰ ਉਹਨਾਂ ਦੇ ਵਿੱਚੋਂ ਕਈ ਵਾਰੀ ਸੁਝਾਅ ਲੈ ਕੇ ਉਸ ਦੇ ਵਿੱਚ ਤਬਦੀਲੀਆਂ ਵੀ ਕਰ ਦਿੱਤੀਆਂ ਜਾਂਦੀਆਂ ਆ, ਕੁਛ ਚੀਜ਼ਾਂ ਰੱਖ ਲਈਆਂ ਜਾਂਦੀਆਂ, ਕੁਛ ਚੀਜ਼ਾਂ ਕੱਢ ਲਈਆਂ ਜਾਂਦੀਆਂ ਆ, ਪਰ ਉਹ ਤਾਂ ਹੀ ਹੁੰਦਾ ਜੇ ਉਹਨਾਂ ਨੂੰ ਫੀਡਬੈਕ ਉਸ ਦੇ ਉੱਤੇ ਮਿਲੇ। ਸੋ ਉਦੋਂ ਵੀ ਨਾ ਜਦੋਂ ਕਮੈਂਟ ਕਰਨੇ ਹੁੰਦੇ ਆ, ਉਦੋਂ ਉੱਥੇ ਵੀ ਜ਼ਰੂਰ ਕਮੈਂਟ ਕਰਿਆ ਕਰੋ। ਇਕੱਲੇ ਫੇਸਬੁੱਕ ਦੇ ਉੱਤੇ ਹੀ ਕਿਸੇ ਦੀ ਫੋਟੋ ਜਾਂ ਕਿਸੇ ਦੀ ਵੀਡੀਓ ਥੱਲੇ ਆਪਾਂ ਲੜੀਏ ਨਾ, ਇਕੱਲਾ ਉੱਥੇ ਵੀ, ਉਹ ਵੀ ਆਪਣੇ ਤੁਸੀਂ ਗੁਬਾਰ ਜ਼ਰੂਰ ਕੱਢੋ, ਪਰ ਆਪਣੇ ਜਿਹੜੇ ਕਮੈਂਟ ਤੁਹਾਡੇ ਕਿੱਤੇ ਦੇ ਨਾਲ ਜੁੜੇ ਆ, ਉੱਥੇ ਵੀ ਜਿਹੜਾ ਉਹ ਜ਼ਰੂਰ ਕਰਿਆ ਕਰੋ। ਜੀ ਬਿਲਕੁਲ, ਅੱਜ ਦੇ ਪ੍ਰੋਗਰਾਮ ਨੂੰ ਲਿਆਉਣ ਦਾ ਮੰਤਵ ਇਹੀ ਸੀਗਾ ਕਿ ਜੋ ਚੱਲ ਰਿਹਾ ਹੈ ਇੰਡਸਟਰੀ ਦੇ ਵਿੱਚ, ਉਹਦੇ ਤੇ ਚਰਚਾ ਕੀਤੀ ਜਾਵੇ ਔਰ ਉਹਦੇ ਤੇ ਸਿਰ ਜੋੜੇ ਜਾਣ, ਕਿਉਂਕਿ ਸਿਆਣੇ ਕਹਿੰਦੇ ਰਾਜ ਕੋਈ ਸੂਈ ਜੋਗਾ ਤੇ ਕੋਈ ਸਿਲਾਈ ਜੋਗਾ। ਮੀਡੀਆ ਤਾਂ ਵਿਸਲ ਬਲੋਰਿੰਗ ਕਰ ਸਕਦਾ ਕਿਸੇ ਵੀ ਇਸ਼ੂ ਬਾਰੇ। ਮੀਡੀਆ ਤਾਂ ਤੁਹਾਨੂੰ ਉਹਦੇ ਜੋ ਫਾਇਦੇ ਨੇ, ਨੁਕਸਾਨ ਨੇ, ਉਹਦੇ ਬਾਰੇ ਮਾਹਰਾਂ ਦੀ ਰਾਏ, ਉਹਦੇ ਬਾਰੇ ਤੁਹਾਨੂੰ ਦੱਸ ਸਕਦੇ ਕਿ ਇੱਥੇ ਆਹ ਕੁਛ ਹੋ ਰਿਹਾ। ਪਰ ਜੋ ਕਰਨਾ ਉਹ ਗਰਾਊਂਡ ਦੇ ਅਕੋਰਡਿੰਗ ਪਾਲਿਸੀਜ਼ ਬਣਨੀਆਂ, ਤੇ ਗਰਾਊਂਡ ਤੇ ਜੋ ਹੋ ਰਿਹਾ ਉਹਦੇ ਵਿੱਚ ਉਹਦੇ ਮੁਤਾਬਕ ਸਰਕਾਰਾਂ ਨੇ ਆਪਣਾ ਰੁਖ ਵੇਖ ਕੇ ਗਰਾਊਂਡ ਤੇ ਪ੍ਰੋਟੈਸਟਾਂ ਦਾ ਆਪਣਾ ਜਿਹੜੇ ਫੈਸਲੇ ਆ ਉਹ ਲੈਣੇ ਹੁੰਦੇ ਆ। ਅਸੀਂ ਕਿਸੇ ਨੂੰ ਠੇਸ ਪਹੁੰਚਾਉਣੀ ਨਹੀਂ ਚਾਹੁੰਦੇ, ਨਾ ਹੀ ਸਾਡਾ ਮੰਤਵ ਹੈ ਕਿ ਅਸੀਂ ਇੱਥੇ ਬਹਿ ਕੇ ਔਨ ਏਅਰ ਲੋਕਾਂ ਦੀਆਂ ਮਜਬੂਰੀਆਂ ਕਹੀਏ ਜਾਂ ਕੁਛ ਵੀ ਆ। ਠੀਕ ਆ, ਇੰਡਸਟਰੀ ਚੱਲ ਰਹੀ ਆ, ਲੋਕਾਂ ਦੇ ਘਰ ਵੀ ਚੱਲ ਰਹੇ ਆ, ਨੋ ਡਾਊਟ ਇੰਡਸਟਰੀ ਨੇ ਲੋਕਾਂ ਨੂੰ ਦਿੱਤਾ ਬਹੁਤ ਕੁਛ ਹੈ। ਬੇਸ਼ੱਕ ਆਪਾਂ ਕਹੀਏ ਕਿ ਨਾ ਕਹੀਏ, ਜਾਣੇ ਅਣਜਾਣੇ ਚ ਮੰਨੀਏ ਨਾ ਮੰਨੀਏ, ਪਰ ਨੋ ਡਾਊਟ ਪੰਜਾਬੀ ਭਰਾਵਾਂ ਨੂੰ, ਪੰਜਾਬੀਆਂ ਨੂੰ ਟਰੱਕਿੰਗ ਇੰਡਸਟਰੀ ਨੇ ਬਹੁਤ ਕੁਝ ਦਿੱਤਾ। ਅੱਜ ਵੀ ਸਾਡੇ ਹਿੱਤ ਜੁੜੇ ਹੋਏ ਨੇ। ਜੇਕਰ ਸਾਡੇ ਹਿੱਤ ਜੁੜੇ ਨੇ, ਅਸੀਂ ਤਾਂ ਹੀ ਇਹਦੇ ਬਾਰੇ ਗੱਲ ਕਰ ਰਹੇ ਹਾਂ।
ਸੋ ਕੋਈ ਵੀ ਵੀਰ ਇਹਨੂੰ ਪਰਸਨਲੀ ਨਾ ਲਏ ਕਿ ਯਾਰ ਕਿਸ਼ਤਾਂ ਬਾਰੇ ਗੱਲ ਹੋ ਰਹੀ ਆ ਜਾਂ ਕਿਸੇ ਵੀ ਚੀਜ਼ ਬਾਰੇ ਵੀ। ਮੰਤਵ ਇਹੀ ਸੀਗਾ ਕਿ ਜੇਕਰ ਇਹ ਲਾਗੂ ਹੋ ਗਿਆ, ਐਕਟਿਵ ਹੋ ਗਿਆ ਤੇ ਤੁਹਾਡੀ ਗੱਲ ਨਹੀਂ ਸੁਣੀ ਗਈ ਤਾਂ ਉਹਦੇ ਵਿੱਚ ਆਪਾਂ ਆਪਾ ਪੜਚੋਲ ਵੀ ਕਿਤੇ ਨਾ ਕਿਤੇ ਜ਼ਰੂਰ ਕਰੀਏ। ਸੋ ਆਉਂਦੇ ਦਿਨਾਂ ਦੇ ਵਿੱਚ ਵੀ ਜਿਵੇਂ ਸਮੋਗ ਵਾਲੇ ਵੀਰ ਨੇ ਜ਼ਿਕਰ ਕੀਤਾ ਸੀ, ਆਲਰੇਡੀ ਟੀਮ ਡਿਸਕਸ ਕਰ ਰਹੀ ਸੀਗੀ ਕਿ ਉਹਦੇ ਤੇ ਵੀ ਤੁਹਾਨੂੰ ਉਹਦੇ ਬਾਰੇ ਵੀ ਤੁਹਾਡੇ ਨਾਲ ਚਰਚਾ ਕੀਤੀ ਜਾਵੇ। ਉਹਦੇ ਬੈਨੀਫਿਟ ਜਾਂ ਉਹਦੇ ਦੌਰਾਨ ਕੀ ਕੁਛ ਹੋਊਗਾ, ਕਿਹੋ ਜਿਹੀਆਂ ਡਾਇਰੈਕਸ਼ਨਸ ਹੋਣਗੀਆਂ, ਉਹਦੀ ਬਾਬਤ ਆਲਰੇਡੀ ਅਸੀਂ ਇਹਦੇ ਤੇ ਕੰਮ ਵੀ ਕਰ ਰਹੇ ਹਾਂ ਤੇ ਬੁੱਧਵਾਰ ਨੂੰ ਆਪਾਂ ਇਸ ਮਸਲੇ ਨੂੰ ਲੈ ਕੇ ਜਾਂ ਕਿਸੇ ਹੋਰ ਟਰੱਕਿੰਗ ਮਸਲੇ ਨੂੰ ਲੈ ਕੇ ਜੁੜਾਂਗੇ। ਜੀ ਜੀ, ਬਿਲਕੁਲ ਜੀ। ਸੋ ਪ੍ਰੋਗਰਾਮ ਦੀ ਜਿਹੜੀ ਹੁਣ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਆਪਾਂ ਮਿਲਾਂਗੇ ਆਪਣੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ US USA।